ਅੱਜ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਸਿੱਖ ਜਗਤ ਨੇ ਮਨਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਆ ਵੀ ਜਿਹੜਾ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਏਅਰਪੋਰਟ ਉਹਦਾ ਨਾਂ ਬਦਲ ਕੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਰੱਖਿਆ ਜਾਵੇ। ਜਿਹੜੇ ਹਿੰਦ ਦੀ ਚਾਦਰ ਸ਼ਬਦ ਵਾ ਇਹ ਸ਼੍ਰੋਮਣੀ ਕਮੇਟੀ ਵੱਲੋਂ ਜੋ ਆਇਆ ਉਹਦੇ ਵਿੱਚ ਵੀ ਲਿਖਿਆ ਹਿੰਦ ਦੀ ਚਾਦਰ ਬਚਪਨ ਤੋਂ ਬਹੁਤ ਸਾਰੇ ਥਾਵਾਂ ਤੇ ਪੜ੍ਹਦੇ ਸੁਣਦੇ ਬੋਲਦੇ ਕਰਕੇ ਲੋਕਾਂ ਦੇ ਮੂੰਹ ਚੜ ਗਿਆ, ਪਰ ਅਸਲ ਵਿੱਚ ਇਹ ਸ਼ਬਦ ਹਿੰਦ ਦੀ ਚਾਦਰ ਨਹੀਂ ਧਾਰਮਿਕੀ ਚਾਦਰ ਹੈ। ਗੁਰੂ ਸਾਹਿਬਾਨ ਦੀ ਜਿਹੜੀ ਸ਼ਹਾਦਤ ਉਹਨੂੰ ਇੱਕ ਧਰਤੀ ਦੇ ਟੁਕੜੇ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਸਾਰੇ ਬ੍ਰਹਿਮੰਡ ਸਾਰੀ ਕਾਇਨਾਤ ਆ ਜਿਹੜੀ ਉਹਦੇ ਵਿੱਚ ਧਰਮ ਦੀ ਜਿਹੜੀ ਹੈਗੀ ਆ ਚੜ੍ਹਦੀ ਕਲਾ ਲਈ ਧਰਮ ਦੀ ਰਾਖੀ ਲਈ ਸ਼ਹਾਦਤ ਨੌਵੇਂ ਪਾਤਸ਼ਾਹ ਦੀ ਹੋਈ। ਪਹਿਲਾ ਨਾਂ ਉਹਨਾਂ ਦਾ ਤਿਆਗ ਮੱਲ ਸੀ ਬਚਪਨ 'ਚ, ਪਰ 6ਵੇਂ ਸਤਿਗੁਰਾਂ ਨੇ ਆਪਣੇ ਇਸ ਪੁੱਤ ਨੂੰ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਸਿਰੇ ਦੀ ਤੇਗ ਜਿਹੜੀ ਸੀ ਉਹ ਵਾਹੁੰਦਿਆਂ ਦੇਖਿਆ, ਅਣਖ ਦਾ ਸੂਰਮਗਤੀ ਦਾ ਜਾਂਬਾਜ਼ੀ ਦਾ ਜਜ਼ਬਾ ਜਿਹੜਾ ਉਹ ਦੇਖਿਆ, ਫਿਰ ਉਹਨਾਂ ਨੇ ਇਹਨਾਂ ਨੂੰ ਤੇਗ ਬਹਾਦਰ ਦਾ ਖਿਤਾਬ ਦਿੱਤਾ। ਤਿਆਗ ਮੱਲ ਤੋਂ ਤੇਗ ਬਹਾਦਰ ਜਿਸ ਸ਼ਖਸੀਅਤ ਦਾ ਨਾਂ ਹੋਇਆ ਹੋਵੇ ਉਹਨੂੰ ਕੱਲਾ ਇਉਂ ਦਰਸਾਉਣਾ ਕਿ ਬਸ ਜੀ ਉਹ ਤਾਂ ਬਾਣੀ ਪੜ੍ਹਨ ਵਾਲੇ ਨਾਮ ਸਿਮਰਨ ਵਾਲੇ ਸੀ, ਇਹ ਗੱਲ ਜਿਹੜੀ ਸੀ ਇਹ ਫਬਦੀ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਸਿੱਖ ਜਗਤ ਨੇ ਮਨਾਇਆ, ਜਿਹਦੇ ਵਿੱਚ ਭਾਰਤ ਸਰਕਾਰ ਨੇ ਨਰਿੰਦਰ ਮੋਦੀ ਹੁਣਾਂ ਨੇ ਵੀ ਪ੍ਰੋਗਰਾਮ ਕੀਤੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰੋਗਰਾਮ ਹੋਇਆ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਆ ਵੀ ਜਿਹੜਾ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਏਅਰਪੋਰਟ ਉਹਦਾ ਨਾਂ ਬਦਲ ਕੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਰੱਖਿਆ ਜਾਵੇ। ਜਿਹੜੇ ਹਿੰਦ ਦੀ ਚਾਦਰ ਸ਼ਬਦ ਵਾ ਇਹ ਸ਼੍ਰੋਮਣੀ ਕਮੇਟੀ ਵੱਲੋਂ ਜੋ ਆਇਆ ਉਹਦੇ ਵਿੱਚ ਵੀ ਲਿਖਿਆ ਹੋਇਆ ਹਿੰਦ ਦੀ ਚਾਦਰ ਬਚਪਨ ਤੋਂ ਬਹੁਤ ਸਾਰੇ ਥਾਵਾਂ ਤੇ ਪੜ੍ਹਦੇ ਸੁਣਦੇ ਬੋਲਦੇ ਕਰਕੇ ਲੋਕਾਂ ਦੇ ਮੂੰਹ ਚੜ ਗਿਆ, ਪਰ ਅਸਲ ਵਿੱਚ ਇਹ ਸ਼ਬਦ ਹਿੰਦ ਦੀ ਚਾਦਰ ਨਹੀਂ ਧਾਰਮਿਕੀ ਚਾਦਰ ਹੈ। ਜਿਹੜੀ ਹਿੰਦ ਵਾ ਹਿੰਦ ਤਾਂ ਫਿਰ ਹਿੰਦੁਸਤਾਨ ਹੋ ਗਿਆ, ਭਾਰਤ ਹੋ ਗਿਆ। ਸੋ ਹੋ ਸਕਦਾ ਕਿਸੇ ਕਵੀ ਨੇ ਜਾਂ ਕਿਸੇ ਵੇਲੇ ਕਿਸੇ ਭਾਵਨਾ ਦੇ ਤਹਿਤ ਹਿੰਦ ਸ਼ਬਦ ਵਰਤ ਲਿਆ ਹੋਵੇ, ਪਰ ਸਾਡੇ ਜਿਹੜੇ ਪੁਰਾਤਨ ਗ੍ਰੰਥ ਨੇ ਜਾਂ ਹੋਰ ਸਾਡਾ ਸੱਭਿਆਚਾਰ ਆ, ਸਾਡਾ ਸਿੱਖ ਫਲਸਫਾ, ਉਹਦੇ ਅਨੁਸਾਰ ਗੁਰੂ ਸਾਹਿਬਾਨ ਦੀ ਜਿਹੜੀ ਸ਼ਹਾਦਤ ਉਹਨੂੰ ਇੱਕ ਧਰਤੀ ਦੇ ਟੁਕੜੇ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਸਾਰੇ ਬ੍ਰਹਿਮੰਡ ਸਾਰੀ ਕਾਇਨਾਤ ਆ ਜਿਹੜੀ ਉਹਦੇ ਵਿੱਚ ਧਰਮ ਦੀ ਜਿਹੜੀ ਹੈਗੀ ਆ ਚੜ੍ਹਦੀ ਕਲਾ ਲਈ ਧਰਮ ਦੀ ਰਾਖੀ ਲਈ ਸ਼ਹਾਦਤ ਨੌਵੇਂ ਪਾਤਸ਼ਾਹ ਦੀ ਹੋਈ। ਸੋ ਇਹ ਜਿਹੜਾ ਏਜੰਡਾ ਹੈ ਕਿ ਹਿੰਦ ਦੀ ਚਾਦਰ ਕਹਾਉਣਾ, ਇਹ ਜਦੋਂ RSS ਵਾਲਾ ਅਸੀਂ ਪ੍ਰੋਜੈਕਟ ਸਾਰਾ ਸਮਝਦੇ ਹਾਂ ਉਹਦੇ ਵਿੱਚ ਵੀ ਦਰਜ ਵਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਆ ਜਿਹੜੀ ਉਹਨੂੰ ਹਿੰਦ ਦੀ ਚਾਦਰ ਕਹਿ ਕੇ ਜੋੜਨਾ। ਦੂਸਰਾ ਉਹਦੇ ਬਾਰੇ ਇਹ ਕਹਿਣਾ ਵਾਰ-ਵਾਰ ਕਿ ਗੁਰੂ ਤੇਗ ਬਹਾਦਰ ਕਾ ਬਲੀਦਾਨ ਯਾਦ ਰੱਖੇਗਾ ਹਿੰਦੁਸਤਾਨ। ਬਲੀ ਜਿਹੜਾ ਹੈਗਾ ਅੱਖਰ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਅਜੀਬ ਜਿਹਾ ਅੱਖਰ ਆ। ਬਲੀ ਦੇਣਾ ਵੀ ਜਿਵੇਂ ਕਹੀਦਾ ਵੀ ਪੰਜਾਬੀ ਚ ਆਪਾਂ ਮੇਰੀ ਬਲੀ ਚਾੜਤੀ, ਤੂੰ ਉਹਦੀ ਥਾਂ ਤੇ ਬਲੀ ਬੱਕਰਾ ਬਣ ਗਿਆ। ਤੋ ਬਲੀਦਾਨ ਅੱਖਰ ਹੋ ਸਕਦਾ ਹਿੰਦੂ ਨਜ਼ਰੀਏ ਤੋਂ ਠੀਕ ਲੱਗਦਾ ਹੋਵੇ ਉਹਨਾਂ ਨੂੰ, ਪਰ ਸਾਡੇ ਸਿੱਖ ਫਲਸਫੇ ਦੇ ਨਜ਼ਰੀਏ ਤੋਂ ਕੋਈ ਬਲੀ ਬੁਲੀ ਨਹੀਂ ਦਿੱਤੀ। ਕਲਗੀਧਰ ਸ਼ਹਿਨਸ਼ਾਹ ਦਾ ਸਾਰਾ ਜਿਹੜਾ ਜੀਵਨ ਪ੍ਰਸੰਗ ਆ ਨੌਵੇਂ ਪਾਤਸ਼ਾਹ ਦੇ ਸਪੁੱਤਰ ਦਸ਼ਮੇਸ਼ ਪਾਤਸ਼ਾਹ ਦਾ, ਉਹਦੇ ਵਿੱਚ ਆ ਕੇ ਜਦੋਂ ਦੇਖਦੇ ਆ ਤਾਂ ਖਾਲਸਾ ਪੰਥ ਦੀ ਸਿਰਜਣਾ ਵਾਲਾ ਜਿਹੜਾ ਪ੍ਰਸੰਗ ਆ ਉਹ ਇਸ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਪ੍ਰਸੰਗ ਦਾ ਸਿਖਰ ਮੰਨਿਆ ਜਾਂਦਾ। ਯਾਨੀ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੇ ਖਾਲਸਾ ਪੰਥ ਦੀ ਸਿਰਜਣਾ ਦਾ ਜਿਹੜਾ ਅਮਲ ਚੱਲ ਰਿਹਾ ਸੀ ਉਹਨੂੰ ਸਿਖਰ ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਚ ਫਿਰ ਆਪਾਂ ਉਸ ਪ੍ਰਸੰਗ ਦਾ ਸਿਖਰ ਦੇਖਦੇ ਹਾਂ ਜਿੱਥੇ ਜਾ ਕੇ ਅੰਤ ਜਿਹੜਾ ਹੈ ਉਹ ਬਾਬਾ ਬੁੱਲੇ ਸ਼ਾਹ ਦੀਆਂ ਲਾਈਨਾਂ ਦੇ ਨਾਲ ਨਿਬੜਦਾ ਕਿ ਨਾ ਬਾਤ ਕਰੂੰ ਅਬ ਕੀ ਨਾ ਬਾਤ ਕਰੂੰ ਤਬ ਕੀ, ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜਿਹੜਾ ਪਦਾਰਥਕਵਾਦੀ ਜਿਹੜਾ ਨੁਕਤਾ ਉਹ ਇਹ ਆ ਕਿ ਕਸ਼ਮੀਰੀ ਪੰਡਤ ਆ ਜਿਹੜੇ ਉਹ ਇਕੱਠੇ ਹੋ ਕੇ ਆਪਦੇ ਧਰਮ ਦੀ ਰਾਖੀ ਲਈ, ਤਿਲਕ ਤੇ ਜਨੇਊ ਦੀ ਰਾਖੀ ਲਈ ਨੌਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰਦੇ ਆ, ਉੱਥੇ ਪੁਕਾਰ ਕਰਦੇ ਆ
ਉੱਥੇ ਦਸ਼ਮੇਸ਼ ਪਾਤਸ਼ਾਹ ਜਿਹੜੇ ਕਿ ਉਦੋਂ ਬਾਲ ਅਵਸਥਾ ਵਿੱਚ ਸੀਗੇ, ਉਹ ਇਸ ਵਫ਼ਦ ਦੇ ਸਾਹਮਣੇ ਜਦੋਂ ਦੇਖਦੇ ਆ ਵੀ ਨੌਵੇਂ ਪਾਤਸ਼ਾਹ ਚਿੰਤਾ 'ਚ ਨੇ, ਕੁਛ ਸੋਚ ਰਹੇ ਨੇ, ਤਾਂ ਉਹ ਇੱਕ ਸਵਾਲ ਕਰਦੇ ਆ ਵੀ ਕੀ ਹੋ ਗਿਆ? ਉਹ ਕਹਿੰਦੇ ਵੀ ਇੱਕ ਬੜੀ ਵੱਡੀ ਸ਼ਹਾਦਤ ਦੀ ਲੋੜ ਆ। ਤੇ ਦਸ਼ਮੇਸ਼ ਪਾਤਸ਼ਾਹ ਸਾਰੀ ਗੱਲ ਨੂੰ ਸਮਝ ਕੇ ਫਿਰ ਉੱਥੇ ਬਚਨ ਕਰਦੇ ਆ ਕਿ ਤੁਹਾਡੇ ਤੋਂ ਵੱਡਾ ਰਹਿਬਰ, ਤੁਹਾਡੇ ਤੋਂ ਵੱਡਾ ਪੈਗੰਬਰ ਕੌਣ ਹੋ ਸਕਦਾ। ਸੋ ਇਸ ਤਰੀਕੇ ਨਾਲ ਇਹ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਸਫ਼ਰ ਆ ਜਿਹੜਾ, ਉਹ ਫਿਰ ਅੱਗੇ ਸਾਰਾ ਚੱਲਦਾ, ਜਿਹਦੇ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਹੁੰਦੀ ਹੈ। ਹੁਣ ਉੱਥੇ ਗੁਰਦੁਆਰਾ ਸਾਹਿਬ ਉਸਾਰਿਆ ਹੋਇਆ, ਤੇ ਦੂਸਰਾ ਆਪਾਂ ਨੂੰ ਇਹ ਵੀ ਪਤਾ ਬਈ ਜਿਵੇਂ ਚਾਂਦਨੀ ਚੌਂਕ ਵਾਲਾ ਗੁਰਦੁਆਰਾ, ਉਵੇਂ ਇੱਕ ਗੁਰਦੁਆਰਾ ਬਗਲਾ ਸਾਹਿਬ ਦੇ ਕੋਲ ਗੁਰਦੁਆਰਾ ਰਕਾਬਗੰਜ ਬਣਿਆ ਦਿੱਲੀ 'ਚ। ਤੇ ਰਕਾਬਗੰਜ ਸਾਹਿਬ ਉਹ ਗੁਰਦੁਆਰਾ ਜਿੱਥੇ ਜਿਹੜਾ ਲੱਖੀ ਸ਼ਾਹ ਸੀਗਾ, ਉਸ ਲੱਖੀ ਰਾਏ ਬਣਜਾਰਾ ਜਾਂ ਲੱਖੀ ਸ਼ਾਹ ਬਣਜਾਰਾ ਉਹਨੂੰ ਕਿਹਾ ਜਾਂਦਾ, ਵੀ ਉਹਨਾਂ ਨੇ ਉਹ ਧੜ ਚੱਕ ਕੇ ਲਿਆਂਦਾ ਸੀ ਗੁਰੂ ਸਾਹਿਬ ਦਾ ਤੇ ਉੱਥੇ ਸੰਸਕਾਰ ਕੀਤਾ ਸੀ। ਸੋ ਉਹ ਗੁਰਦੁਆਰਾ ਰਕਾਬਗੰਜ ਸਾਹਿਬ। ਤੋਂ ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਇਹ ਗੁਰਦੁਆਰਾ ਸਾਹਿਬਾਨ ਜਿਹੜੇ ਨੇ, ਇਹ ਸਾਡੇ ਇਤਿਹਾਸ ਦਾ ਇੱਕ ਬਹੁਤ ਵੱਡਾ ਜਿਹੜਾ ਪ੍ਰਸੰਗ ਵਾ, ਉਹਨੂੰ ਜਿਵੇਂ ਅੱਜ ਕੱਲ ਆਹ ਬੀਜੇਪੀ ਆਰਐਸਐਸ ਵਾਲੇ ਕਹਿ ਰਹੇ ਨੇ ਕਿ ਆਪਾਂ ਇਤਿਹਾਸ ਨਵੇਂ ਸਿਰੋਂ ਲਿਖਾਉਣਾ ਭਾਰਤ ਦਾ, ਜੇ ਇਹ ਗਰੰਟੀਆਂ, ਇਹ ਗਵਾਹੀਆਂ, ਇਹ ਬਿਲਡਿੰਗਾਂ, ਇਹ ਇਮਾਰਤਾਂ ਨਾ ਹੋਣ ਤਾਂ ਜਿਹੜਾ ਜਿਹੋ ਜਿਹਾ ਹਮਲਾ ਅੱਜ ਸੱਭਿਆਚਾਰਕ ਹਮਲਾ ਚੱਲਦਾ, ਉਹਦੇ ਵਿੱਚ ਹੋ ਸਕਦਾ ਇਹੋ ਜਿਹੀਆਂ ਚੀਜ਼ਾਂ ਨੂੰ, ਇਹੋ ਜਿਹੀਆਂ ਗੱਲਾਂ ਨੂੰ ਵੀ ਇਹ ਆਪਦੇ ਨਜ਼ਰੀਏ ਤੋਂ ਪੇਸ਼ ਕਰ ਦੇਣ, ਕੋਈ ਨਵਾਂ ਰੂਪ ਰੰਗ ਦੇ ਦੇਣ, ਕਿਉਂਕਿ ਪਹਿਲਾਂ ਹੀ ਦਿੱਤਾ ਜਾ ਰਿਹਾ, ਪਹਿਲਾਂ ਹੀ ਆਰਐਸਐਸ ਤੇ ਬੀਜੇਪੀ ਵੱਲੋਂ ਇਹਦਾ ਕੁਝ ਚੱਲ ਰਿਹਾ। ਹੁਣ ਸ਼੍ਰੋਮਣੀ ਕਮੇਟੀ ਵਾਲੇ ਤਾਂ ਇੱਕ ਪਾਸੇ ਤਾਂ ਬੜੀ ਵਧੀਆ ਆਪਦੇ ਵੱਲੋਂ ਮੰਗ ਕਰ ਰਹੇ ਨੇ ਕਿ ਦਿੱਲੀ ਦੇ ਵਿੱਚ ਏਅਰਪੋਰਟ ਦਾ ਨਾਂ ਜਿਹੜਾ ਹੈ ਉਹ ਨੌਵੇਂ ਪਾਤਸ਼ਾਹ ਦੇ ਨਾਂ ਤੇ ਹੋਣਾ ਚਾਹੀਦਾ, ਪਰ ਵਿੱਚ ਆਪਦਾ ਜਿਹੜਾ ਹੈਗਾ ਜਿਹੜੀ ਆਪਦੀ ਸਮਝ ਦਾ ਪੱਧਰ ਆ ਉਹ ਦਿਖਾ ਰਹੇ ਨੇ ਵੀ ਆਰਐਸਐਸ ਦੇ ਹਿਸਾਬ ਨਾਲ ਹੀ ਲਿਖੀ ਜਾਂਦੇ ਆ ਕਿ ਹਿੰਦ ਕੀ ਚਾਦਰ, ਹਿੰਦ ਦੀ ਚਾਦਰ। ਸੋ ਜਿਹੜੀ ਹਿੰਦ ਦੀ ਚਾਦਰ ਵਾਲੀ ਕਹਾਣੀ ਚੱਲ ਰਹੀ ਆ, ਉਹ ਤਾਂ ਆਰਐਸਐਸ ਵੱਲੋਂ ਪਹਿਲਾਂ ਹੀ ਚੱਲ ਰਹੀ ਹੈ, ਪਰ ਉਹ ਇਤਿਹਾਸ ਨੂੰ ਵੀ ਬਦਲ ਕੇ ਪੇਸ਼ ਕਰ ਰਹੇ ਨੇ। ਕਿਤੇ ਬਲੀਦਾਨ ਕਹਿ ਰਹੇ ਨੇ, ਕਿਤੇ ਇਕੱਲੇ ਹਿੰਦ ਦੀ ਚਾਦਰ ਤੱਕ, ਹਿੰਦੁਸਤਾਨ ਤੱਕ ਸੀਮਤ ਰੱਖਦੇ ਆ। ਅਸਲ ਵਿੱਚ ਜਿਹੜਾ ਆਰਐਸਐਸ ਦਾ ਹਿੰਦੂਤਵੀ ਨਜ਼ਰੀਆ, ਉਹ ਗੁਰੂ ਸਾਹਿਬਾਨ ਦੇ ਜਿਹੜੇ ਅਲੌਕਿਕ ਵਿਸਮਾਦੀ ਰੰਗ ਨੇ, ਜਿਹੜੇ ਸਾਰੇ ਸੰਸਾਰ ਨੂੰ, ਜਿਵੇਂ ਇੱਕ ਜਿਹੜਾ ਸਾਡੇ ਸਿੱਖ ਫਲਸਫੇ ਅਸੀਂ ਕਹਿੰਦੇ ਆ ਇੱਕ ਬਾਬਾ ਅਕਾਲ ਰੂਪ, ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਤਾਂ ਉਹਨਾਂ ਨੂੰ ਕੀ ਮੰਨਣਾ, ਉਹ ਉਹਨਾਂ ਨੂੰ ਜਿਵੇਂ ਸਮਝਦੇ ਆ ਵੀ ਰਾਮਚੰਦਰ ਤੇ ਕ੍ਰਿਸ਼ਨ ਆ ਜਿਹੜੇ, ਰਮਾਇਣ ਤੇ ਮਹਾਭਾਰਤ, ਜਿਵੇਂ ਰਮਾਇਣ ਤੇ ਮਹਾਭਾਰਤ ਦਾ ਸਾਰਾ ਕੁਝ ਆ ਜਿਹੜਾ ਉਹ ਭਾਰਤ ਦੇ ਕੁਝ ਹਿੱਸਿਆਂ ਤੱਕ ਹੀ ਸੀਮਤ ਆ, ਸਾਰਾ ਜਿਹੜਾ ਉਹਨਾਂ ਦਾ ਜੀਵਨ ਆ ਰਾਮਚੰਦਰ ਦਾ ਤੇ ਕ੍ਰਿਸ਼ਨ ਦਾ, ਉਵੇਂ ਉਹ ਗੁਰੂ ਸਾਹਿਬਾਨ ਦੀ ਸਾਰੀ ਜਿਹੜੀ ਸੋਚ, ਜੋ ਨਜ਼ਰੀਆ, ਜੋ ਫਲਸਫਾ ਹੈ, ਉਹਨੂੰ ਵੀ ਉਹ ਹਿੰਦੁਸਤਾਨ ਤੱਕ ਸੀਮਤ ਕਰਨਾ ਚਾਹੁੰਦੇ ਆ, ਵੀ ਉਹਦਾ ਭਾਰਤੀ ਲੋਕਾਂ ਦੀ ਜਿਹੜੀ ਸੀਗੀ, ਹਿੰਦੂਆਂ ਦੀ ਖਾਸ ਤੌਰ ਤੇ ਰਾਖੀ ਲਈ ਆਏ ਸੀ। ਸੋ ਇਹ ਉਹ ਕਹਿੰਦੇ ਨੇ ਕਿ ਹਿੰਦੂ ਧਰਮ ਵਿੱਚ ਗਿਰਾਵਟਾਂ ਆ ਗਈਆਂ ਸੀਗੀਆਂ, ਸੋ ਗੁਰੂ ਨਾਨਕ ਪਾਤਸ਼ਾਹ ਤੋਂ 10 ਪਾਤਸ਼ਾਹੀਆਂ ਨੇ ਹਿੰਦੂ ਧਰਮ ਦੇ ਵਿੱਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਤੇ ਇਹ ਕੋਸ਼ਿਸ਼ਾਂ ਦੇ ਅੰਤ ਵਿੱਚ ਜਿਹੜਾ ਹੈਗਾ, ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤਿਲਕ ਜਨੇਊ ਲਈ ਹੋ ਗਈ, ਉਸ ਤੋਂ ਬਾਅਦ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਤੀ, ਤੇ ਉਹਨੇ ਇੱਥੋਂ ਜਿਹੜਾ ਖਾਲਸਾ ਪੰਥ ਨੇ ਜਿਹੜਾ ਸੀ ਮੁਗਲਾਂ ਪਠਾਣਾ ਦਾ, ਇਸਲਾਮ ਦਾ ਜਿਹੜਾ ਹਮਲਾ ਸੀਗਾ, ਉਹਨੂੰ ਰੋਕਤਾ। ਉਹ ਇਸ ਤਰੀਕੇ ਦੀ ਵਿਆਖਿਆ ਜਿਹੜੀ ਆ ਉਹ ਕੀਤੀ ਜਾ ਰਹੀ ਆ, ਔਰ ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੇ ਇਸ ਤਰੀਕੇ ਦੇ ਲੇਖ ਤੇ ਬਹੁਤ ਸਾਰੀਆਂ ਖੋਜਾਂ ਦੇ ਨਾਂ ਦੇ ਉੱਤੇ ਇਹ ਚੀਜ਼ਾਂ ਚਮੇੜੀਆਂ ਜਾ ਰਹੀਆਂ ਨੇ। ਤੇ ਇਹਦੇ ਨਾਲ ਜਿਹੜਾ ਸਾਡੇ ਗੁਰੂ ਸਾਹਿਬਾਨ ਦਾ ਇੱਕ ਅਕਾਲ ਪੁਰਖ ਵਾਲਾ ਰੂਪ ਸਰੂਪ ਆ, ਜੋ ਅਸੀਂ ਜੋਤੀ ਜੋਤ ਸਮਾਉਣਾ ਸ਼ਬਦ ਵਰਤਦੇ ਆ, ਉਹ ਸਾਰੀਆਂ ਚੀਜ਼ਾਂ ਵੀ ਪਿੱਛੇ ਸੁੱਟੀਆਂ ਜਾ ਰਹੀਆਂ ਨੇ। ਨਾਲ ਦੀ ਨਾਲ ਇੱਕ ਸ਼ੋਸ਼ਾ, ਇੱਕ ਡਰਾਮੇਬਾਜ਼ੀ ਵਾਲਾ, ਇੱਕ ਸਿਆਸੀ ਤੌਰ ਦੇ ਉੱਤੇ ਲੋਕਾਂ ਨੂੰ ਗਲੈਮਰਸ ਜਿਹਾ ਕਰ ਦੇਣ ਵਾਲਾ, ਇਹੋ ਜਿਹਾ ਕੁਝ ਵੀ ਨਾਲ ਦੀ ਨਾਲ ਉਹ ਕਰਦੇ ਆ ਕਿ ਅਸੀਂ ਤਾਂ ਜੀ ਸਿੱਖੀ ਦੀ, ਸਿੱਖਾਂ ਦੀ ਇੱਜ਼ਤ ਹੀ ਬੜੀ ਕਰਦੇ ਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਜਾਂ ਹੋਰ ਬਹੁਤ ਸਾਰੇ ਸਿਆਸੀ ਭਲਵਾਨ ਜਿਹੜੇ ਆ, ਉਹਨਾਂ ਦੇ ਫੈਲਾਏ ਹੋਏ ਭਰਮ ਜਾਲ ਵਿੱਚ ਫਸ ਕੇ ਸਾਡੀ ਕੌਮ ਦੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਣ ਵੀ ਲੱਗਿਆ ਹੋਇਆ ਵਾ ਕਿ ਇਹ ਤਾਂ ਸਾਡੇ ਦੋਸਤ ਨੇ। ਅਸਲ ਵਿੱਚ ਉਹ ਸਿੱਖਾਂ ਦੇ ਇੱਕ ਹਿੱਸੇ ਦਾ ਤਾਂ ਸਿੱਧਾ ਕਤਲੇਆਮ ਕਰਦੇ ਆ, ਜਿਹੜੇ ਖਾਲਸਾ ਪੰਥ ਦੇ
ਅਸਲ ਯੋਧੇ ਨੇ ਜਾਂ ਲੜਦੇ ਨੇ, ਜਿਹੜੇ ਸਿੱਧੀ ਗੱਲ ਕਰਦੇ ਆ। ਦੂਜੀ ਧਿਰ ਨੂੰ ਉਹਨਾਂ ਨੇ ਰੱਖਿਆ ਹੋਇਆ ਵੀ ਇਹਨਾਂ ਨੂੰ ਪਲੋਸ ਲਓ, ਪਲੋਸ ਕੇ ਇਹਨਾਂ ਤੋਂ ਕਹਾ ਲਓ ਕਿ ਸਿੱਖ ਤਾਂ ਹਿੰਦੂ ਹੀ ਨੇ, ਸਿੱਖ ਗੁਰੂ ਸਾਹਿਬਾਨ ਹਿੰਦੂਆਂ ਦੇ ਪਰਿਵਾਰਾਂ 'ਚ ਹੀ ਜਨਮੇ ਸੀ ਤੇ ਸਾਰੇ ਜਿਹੜੇ ਸਿੱਖ ਨੇ ਉਹ ਹਿੰਦੂ ਪਰਿਵਾਰਾਂ ਦੇ ਹੀ ਨੇ, ਤੇ ਇਹ ਸਾਰਾ ਸਿੱਖ ਇਤਿਹਾਸ ਜਿਹੜਾ ਉਹ ਹਿੰਦੂ ਇਤਿਹਾਸ ਦਾ ਇੱਕ ਹਿੱਸਾ ਆ। ਤੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਦੇ ਲਈ ਉਹ ਆਪਦੇ ਤਰੀਕੇ ਨਾਲ ਵਿਚਾਰੇ ਲੱਗੇ ਹੋਏ ਨੇ। ਪਰ ਸਭ ਤੋਂ ਖਤਰਨਾਕ ਮੈਨੂੰ RSS ਜਾਂ ਹਿੰਦੂਤਵਾ ਦੇ ਏਜੰਡੇ ਨੂੰ ਲੈ ਕੇ ਅੱਗੇ ਵਧਣ ਵਾਲੇ ਲੋਕ ਕਦੇ ਨਹੀਂ ਲੱਗੇ, ਕਿਉਂਕਿ ਕੌਮਾਂ ਦੇ ਇਤਿਹਾਸ ਦੇ ਵਿੱਚ ਦੁਸ਼ਮਣ ਤਾਂ ਟੱਕਰਦੇ ਹੀ ਹੁੰਦੇ ਨੇ। ਨਾਲੇ ਸਾਨੂੰ ਤਾਂ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਤੋਂ ਅਸੀਂ ਸ਼ੁਰੂ ਦੇਖਦੇ ਹਾਂ ਇਤਿਹਾਸ, ਜਦੋਂ ਪਹਿਲੇ ਪਾਤਸ਼ਾਹ ਨੇ ਜਨੇਊ ਤੋਂ ਇਨਕਾਰ ਕੀਤਾ, ਉਸ ਦਿਨ ਤੋਂ ਹੀ ਜਿਹੜਾ ਹੈਗਾ ਸੱਚ ਦਾ ਹੋਕਾ ਦੇਣ ਸਾਰ ਹੀ ਝੂਠੀਆਂ ਤਾਕਤਾਂ ਜਿਹੜੀਆਂ ਨੇ ਉਹ ਸਿੱਖੀ ਅਤੇ ਸਿੱਖਾਂ ਦੇ ਦੁਆਲੇ ਹੋ ਗਈ। ਸੋ ਸਾਡਾ ਤਾਂ ਜਿਹੜਾ 500 550 ਸਾਲ ਦਾ ਇਤਿਹਾਸ ਆ ਸਾਰਾ ਹੀ ਦੁਸ਼ਮਣਾਂ ਦੇ ਨਾਲ, ਕੋਈ ਰਾਜ ਜਿਹੜੀ ਕੋਈ ਸ਼ਕਤੀ ਇਹੋ ਜਿਹੀ ਨਹੀਂ ਹੈਗੀ ਜਿਹਨੇ ਹਮਲਾ ਨਾ ਕੀਤਾ ਹੋਵੇ। ਜਦੋਂ ਮੁਗਲਾਂ ਪਠਾਣਾ ਕੋਲੇ ਰਾਜ ਭਾਗ ਆਇਆ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਜਦੋਂ ਗੋਰਿਆਂ ਕੋਲੇ ਈਸਾਈਆਂ ਕੋਲੇ ਰਾਜ ਭਾਗ ਆਇਆ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਤੇ ਹੁਣ ਹਿੰਦੂ ਕੋਲੇ 1947 ਤੋਂ ਬਾਅਦ ਰਾਜ ਦੀ ਤਾਕਤ ਆ ਗਈ ਆ, ਕਸਰ ਇਹਨਾਂ ਨੇ ਮੈਨੂੰ ਕੋਈ ਛੱਡਣੀ ਸੀਗੀ। ਇਹ ਤਾਂ ਕੋਈ ਏਡੀ ਗੱਲ। ਮੈਨੂੰ ਜ਼ਿਆਦਾ ਦੁੱਖ ਹਮੇਸ਼ਾ ਉਹਨਾਂ ਸਿੱਖਾਂ ਤੋਂ ਲੱਗਦਾ ਜਿਹੜੇ ਸਿੱਖੀ ਦਾ ਪੱਖ ਰੱਖਣ ਦੀ ਬਜਾਏ, ਸਿੱਖ ਨਜ਼ਰੀਏ ਤੋਂ ਗੱਲਾਂ ਨੂੰ ਦੇਖਣ ਸਮਝਣ ਦੀ ਬਜਾਏ ਸਿੱਖੀ ਦੇ ਦੁਸ਼ਮਣਾਂ ਦੇ ਨਜ਼ਰੀਏ ਨਾਲ ਖੜ ਕੇ ਗੱਲਾਂ ਉਵੇਂ ਦੇਖਦੇ। ਉਹ ਸਾਰਾ ਕੁਝ ਉਵੇਂ ਕਹਿਣ ਨੂੰ ਮੰਨਣ ਨੂੰ ਤਿਆਰ ਹੋਏ ਫਿਰਦੇ ਆ ਜਿਹੜਾ ਕੁਝ ਹਿੰਦੂ ਭਾਈਚਾਰਾ ਜਾਂ ਹਿੰਦੂ ਕੱਟੜ ਪੰਥ ਜਾਂ RSS ਦਾ ਏਜੰਡਾ ਜਾਂ ਹਿੰਦੂਤਵਾ ਦਾ ਏਜੰਡਾ ਹੈ। ਬੜੀਆਂ ਸਾਡੇ ਕੋਲੇ ਅਸੀਂ ਕੋਈ ਬਹੁਤੇ ਜ਼ਿਆਦਾ ਅਮੀਰ ਜਾਂ ਬਹੁਤ ਜ਼ਿਆਦਾ ਕਿਸੇ ਖਾਸ ਸਕੂਲ ਜਾਂ ਖਾਸ ਮਾਹੌਲ 'ਚ ਤਾਂ ਅਸੀਂ ਜੰਮੇ ਪਲੇ ਨਹੀਂ, ਅਸੀਂ ਵੀ ਉਹਨਾਂ ਹੀ ਪਿੰਡਾਂ ਘਰਾਂ 'ਚ ਰਹੇ, ਉਹਨਾਂ ਹੀ ਕਿਤਾਬਾਂ ਨੂੰ ਅਸੀਂ ਪੜ੍ਹਦੇ ਹਾਂ, ਉਹਨਾਂ ਹੀ ਗੱਲਾਂ ਨੂੰ ਅਸੀਂ ਦੇਖਦੇ ਹਾਂ। ਪਰ ਜਦੋਂ ਅਸੀਂ ਉਹਨਾਂ ਗੱਲਾਂ ਨੂੰ ਮਹਿਸੂਸ ਕਰਦੇ ਹਾਂ, ਦੇਖਦੇ ਹਾਂ, ਤਾਂ ਸਾਨੂੰ ਕਿਉਂ ਲੱਗਦਾ ਬਈ ਇਹਨਾਂ ਨੂੰ ਕਿਉਂ ਨਹੀਂ ਲੱਗਦਾ ਹੈਗਾ ਕਿ ਸਿੱਖੀ ਨੂੰ ਹੜੱਪਿਆ ਜਾ ਰਿਹਾ, ਸਿੱਖਾਂ ਦਾ ਅਸਿਮੀਲੇਸ਼ਨ ਹੋ ਰਿਹਾ, ਸਿੱਖੀ ਨੂੰ ਜਜ਼ਬ ਕਰਕੇ, ਸਿੱਖਾਂ ਨੂੰ ਜਜ਼ਬ ਕਰਕੇ ਹਿੰਦੀਕਰਨ ਹੋ ਰਿਹਾ, ਹਿੰਦੂਕਰਨ ਹੋ ਰਿਹਾ, ਜਿਨ੍ਹਾਂ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ। ਕਿ ਜੇ ਮਹਿਸੂਸ ਹੋ ਵੀ ਜਾਵੇ ਤਾਂ ਉਦੋਂ ਵੱਡੀ ਜਿਹੜੀ ਹੈਗੀ ਆ ਘਿਨਾਉਣੀ ਹਰਕਤ ਫਿਰ ਇਹ ਕਰਦੇ ਆ ਵੀ ਕਲੇਸ਼ ਨਹੀਂ ਹੋਣਾ ਚਾਹੀਦਾ ਜੀ, ਮਜ਼ਹਬ ਨਹੀਂ ਸਿਖਾਤਾ, ਆਪਸ ਵਿੱਚ ਬੈਰ ਰੱਖਣਾ, ਧਰਮ ਦੇ ਨਾਂ ਤੇ ਲੜਨਾ ਨਹੀਂ ਚਾਹੀਦਾ। ਭਾਈ ਸਾਡੀ ਹੋਂਦ ਹਸਤੀ ਖਤਰੇ 'ਚ ਆ, ਸਾਡੀ ਆਇਡੈਂਟੀਟੀ ਖਤਰੇ 'ਚ ਆ, ਤੇ ਅਸੀਂ ਕਿਉਂ ਨਹੀਂ ਗੱਲ ਕਰਾਂਗੇ। ਹੁਣ ਅੱਜ ਦੇ ਜੇ ਸੰਦਰਭ 'ਚ ਗੱਲ ਕਰੀਏ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸਿੱਖ ਸੀਗੇ। ਉਹ ਸਿੱਖ ਹੋ ਕੇ ਜੂਝੇ ਅਤੇ ਸ਼ਹਾਦਤ ਪਾਈ, ਪਾਪ ਦੇ ਖਿਲਾਫ, ਜ਼ੁਲਮ ਦੇ ਖਿਲਾਫ। ਨੌਵੇਂ ਪਾਤਸ਼ਾਹ ਦੇ ਨਾਲ ਜਾ ਕੇ ਜੋ ਸ਼ਹਾਦਤਾਂ ਹੋਈਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਹੁਣਾਂ ਦੀਆਂ, ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਇਹ ਸਾਰੀਆਂ ਭਾਈ ਦਿਆਲਾ ਜੀ ਹੁਣਾਂ ਦੀਆਂ, ਇਹਨਾਂ ਸ਼ਹਾਦਤਾਂ ਨੂੰ ਖਾਲਸਾ ਪੰਥ ਕਦੇ ਵੀ ਕਿਸੇ ਵੀ ਰੂਪ ਦੇ ਵਿੱਚ ਭੁਲਾ ਨਹੀਂ ਸਕਦਾ, ਸਾਡੇ ਇਤਿਹਾਸ ਦਾ ਮਾਣਮੱਤਾ ਅੰਗ ਨੇ। ਪਰ ਇਹਨਾਂ ਨੂੰ RSS ਵਾਲੇ ਜਾਂ ਹਿੰਦੂ ਕੱਟੜਪੰਥੀ ਜਿਹੜੇ ਆ ਉਹ ਹਿੰਦੂਆਂ ਦੇ ਪੱਲੇ 'ਚ ਪਾਉਣ ਨੂੰ ਫਿਰਦੇ ਆ ਵੀ ਇਹ ਤਾਂ ਸ਼ਰਮੇ ਸੀ ਫਲਾਨਾ, ਉਹਨਾਂ ਦੇ ਜਾਤ ਗੋਤ ਜੇ ਲੱਭ ਕੇ, ਕਿਉਂਕਿ ਹਿੰਦੂਆਂ ਦਾ ਜਿਹੜਾ ਜਾਤ ਵਰਣ ਦੀ ਵੰਡ ਅਨੁਸਾਰ ਹਰੇਕ ਬੰਦੇ ਦੀ ਕੋਈ ਨਾ ਕੋਈ ਜਾਤ ਬਰਾਦਰੀ ਉਹ ਲੱਭ ਹੀ ਲੈਂਦੇ ਆ। ਗੁਰੂ ਸਾਹਿਬਾਨ ਦੀਆਂ ਵੀ ਲੱਭੀ ਫਿਰਦੇ ਆ, ਸਾਡੇ ਸਾਰੇ ਸਿੱਖਾਂ ਦੀਆਂ ਲੱਭੀ ਫਿਰਦੇ ਨੇ, ਤੇ ਸਾਡੇ ਭਾਈਚਾਰੇ ਨੂੰ ਕੁਝ ਹਿੱਸਿਆਂ ਨੂੰ ਇਹ ਬਿਮਾਰੀ ਪਈ ਵੀ ਹੋਈ ਆ ਵੀ ਆਪਦੇ ਆਪ ਨੂੰ ਵੱਡਾ ਸਮਝਣਾ, ਜਾਂ ਕਈ ਆਪਦੇ ਆਪ ਨੂੰ ਨੀਵਾਂ ਸਮਝਦੇ ਆ। ਕਈ ਇੱਥੇ ਸੱਜਣ ਇਹੋ ਜਿਹੇ ਵੀ ਟੱਕਰ ਜਾਂਦੇ ਆ ਜਿਹੜੇ ਸਾਡੇ ਵਰਗਿਆਂ ਨੂੰ ਸਵਾਲ ਪੁੱਛਣ ਲੱਗ ਜਾਂਦੇ ਆ ਵੀ ਤੁਸੀਂ ਆਪਦੇ ਨਾਂ ਨਾਲ ਆਪਦਾ ਗੋਤ ਲਾਇਆ ਹੋਇਆ ਘੁਮਾਣ, ਤੇ ਦੱਸੀਦਾ ਵੀ ਨਹੀਂ ਸਾਡਾ ਜੀ ਪਿੰਡ ਵਾ ਘੁਮਾਣ ਲੁਧਿਆਣੇ ਜ਼ਿਲ੍ਹੇ 'ਚ, ਤੇ ਇਹ ਕਿਸੇ ਮਾਣ ਜਾਂ ਹੰਕਾਰ 'ਚ ਨਹੀਂ ਲਾਇਆ। ਇਹ ਤਾਂ ਜਦੋਂ ਅਸੀਂ ਸਕੂਲਾਂ ਕਾਲਜਾਂ 'ਚ ਵੜੇ ਆ ਉੱਥੇ ਪਿੰਡ ਦੇ ਨਾਂ ਤੋਂ ਨੌਜਵਾਨ ਸਾਥੀ ਇੱਕ ਦੂਜੇ ਨੂੰ ਬੁਲਾ ਲੈਂਦੇ ਰਹੇ, ਤੇ ਹੌਲੀ ਹੌਲੀ ਫਿਰ ਉਹ ਨਾਂ ਪ੍ਰਚਲਿਤ ਹੋ ਗਿਆ। ਜਿਵੇਂ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਪਿੰਡ ਵਾ ਟੌੜਾ, ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਵਾ ਬਾਦਲ, ਉਵੇਂ ਮਤਲਬ ਇਹ ਪਿੰਡ ਦਾ ਨਾਂ ਆ ਪਛਾਣ ਵਜੋਂ ਵੀ ਚਲੋ ਕਿਹੜਾ ਘੁਮਾਣ, ਪਰ ਅਸਲ ਵਿੱਚ ਇਹ ਜਾਤ ਗੋਤ ਨਹੀਂ ਹੈ। ਖੈਰ ਇਸ ਗੱਲ ਤੋਂ ਅੱਗੇ ਜਿਹੜਾ ਆਪਣੇ ਸਾਰੇ ਸਿੱਖ ਜਗਤ ਵਿੱਚ ਇਹ ਬਿਮਾਰੀ ਵੱਧ ਰਹੀ ਆ ਹਿੰਦੂਤਵਾ ਦੀ, ਜਾਤ ਵਰਣ ਦੀ ਵੰਡ ਦੀ, ਕਿਉਂਕਿ ਹਿੰਦੂ ਉਹ ਜਿਹੜਾ ਜਾਤ ਪਾਤ ਨੂੰ ਮੰਨੇ, ਹਿੰਦੂ ਉਹ ਜਿਹੜਾ ਜਾਤ ਵਰਣ ਦੀ ਵਿਵਸਥਾ ਨੂੰ ਮੰਨੇ, ਬ੍ਰਾਹਮਣਵਾਦੀ ਕਰਮਕਾਂਡ ਨੂੰ ਮੰਨੇ। ਸੋ ਇਸ ਵੇਲੇ ਸਾਡੇ ਸਿੱਖ ਜਗਤ ਵਿੱਚ, ਸਿੱਖ ਇਤਿਹਾਸ ਦੇ ਵਿੱਚ, ਅਸੀਂ ਇਸ ਇਤਿਹਾਸ ਦਾ ਜਿਹੜਾ ਆਹ ਦੌਰ ਆ ਇਹਦੇ ਉੱਤੇ ਜਦੋਂ ਅਸੀਂ ਕਹਿੰਦੇ ਆ ਕਿ ਸਭ ਤੋਂ ਵੱਡਾ ਖਤਰਾ ਕੀ ਆ, ਇਹ ਖਤਰਾ ਨਹੀਂ ਹੈਗਾ ਕਿ ਅਸੀਂ ਮਾਰੇ ਜਾ ਰਹੇ ਆ ਜਾਂ ਅਸੀਂ ਜੰਗ ਵਿੱਚ, ਲੜਾਈ 'ਚ, ਜਾਂ ਇਹ ਗੱਲਾਂ ਨਾਲ ਕੋਈ ਨਹੀਂ ਹੁੰਦੇ ਖਤਰੇ ਖੁਤਰੇ ਕੌਮਾਂ ਨੂੰ।
ਖਤਰਾ ਇਹ ਹੈਗਾ ਕਿ ਅਸੀਂ ਖੜੇ ਖੜੋਤੇ ਉਹ ਸਾਰਾ ਕੁਝ ਆਪਣੇ ਜੀਵਨ ਵਿੱਚ ਲੈ ਕੇ ਆ ਰਹੇ ਆ, ਜਿਹੜਾ ਕੁਝ ਸਾਤੋਂ ਗੁਰੂ ਸਾਹਿਬਾਨ ਨੇ ਸਾਨੂੰ ਮਨਾ ਕੀਤਾ ਸੀ। ਅਸੀਂ ਜਾਤ ਵਰਨ ਨੂੰ, ਹਿੰਦੂ ਰਹੁ ਰੀਤਾਂ ਨੂੰ, ਹਿੰਦੂ ਪਰੰਪਰਾਵਾਂ ਨੂੰ, ਹਿੰਦੂ ਕਰਮਕਾਂਡ ਨੂੰ ਨਹੀਂ ਸੀ ਮੰਨਣਾ। ਸਿੱਖ ਦੀ ਤਾਂ ਪਛਾਣ ਹੀ ਇਹ ਹੈ ਨਾ। ਪਰ ਸਿੱਖ ਆਪਦੀ ਹੋਂਦ ਹਸਤੀ, ਆਪਦੀ ਆਇਡੈਂਟੀਟੀ ਨੂੰ ਇਸ ਤਰੀਕੇ ਨਾਲ ਹੌਲੀ ਹੌਲੀ ਛੱਡਦੇ ਜਾਣ ਤੇ ਹਿੰਦੂ ਵੇ ਆਫ ਲਾਈਫ ਨੂੰ ਅਪਣਾਉਂਦੇ ਜਾਣ ਤੇ ਮੁੜ ਕੇ ਦਾਅਵਾ ਵੀ ਕਰਨ ਕਿ ਅਸੀਂ ਸਿੱਖ ਹਾਂ, ਤੇ ਫਿਰ ਉਹ ਚੀਜ਼ ਥੋੜੀ ਜਿਹੀ ਖਤਰਨਾਕ ਆ। ਉਹ ਚੀਜ਼ ਦਾ ਜ਼ਰੂਰ ਆਪਾਂ ਨੂੰ ਮੰਨਣਾ ਚਾਹੀਦਾ। ਉਹ ਜਿਹੜਾ ਸਾਡਾ 10 ਪਾਤਸ਼ਾਹੀਆਂ ਦਾ ਇਤਿਹਾਸ ਆ ਸਾਰਾ, ਉਹ ਅਸਲ ਵਿੱਚ ਖਾਲਸੇ ਪੰਥ ਨੂੰ ਜਾਂ ਸਿੱਖ ਜਗਤ ਨੂੰ ਇੱਕ ਵੱਖਰੀ ਆਇਡੈਂਟੀਟੀ, ਵੱਖਰਾ ਫਲਸਫਾ ਜਿਹੜਾ ਸੀਗਾ ਉਹ ਦੇਣ ਦਾ ਸੀ। ਪਿੱਛੇ ਜੇ ਇੱਕ ਜਿਹੜੇ ਜਿਹੜਾ ਡੀਜੀਪੀ ਰਿਹਾ ਪੰਜਾਬ ਦਾ, ਸਾਬਕਾ ਡੀਜੀਪੀ, ਉਹ ਸਾਡੇ ਕਈ ਵਾਰੀ ਪ੍ਰੋਗਰਾਮਾਂ 'ਚ ਸਿੱਖਾਂ ਦੇ ਆਉਣ ਜਾਣ ਲੱਗ ਗਿਆ। ਬਾਬਾ ਉਹਨੇ ਹੈ ਭਾਵੇਂ ਉਹ ਗੈਰ ਸਿੱਖ ਆ, ਪਰ ਉਹਨੇ ਇਹ ਗੱਲ ਕਹਿਣੀ ਵੀ ਤੁਸੀਂ ਇਹ ਸੋਚੋ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਇਤਿਹਾਸ ਦਿੱਤਾ, ਫਲਸਫਾ ਦਿੱਤਾ, ਮਨੁੱਖ ਨੂੰ ਇੱਕ ਸੇਧ ਦਿੱਤੀ, ਜਿਹੜੀ ਵਿਚਾਰਧਾਰਾ ਦਿੱਤੀ, ਜਿਵੇਂ ਉਹ ਚੱਲ ਰਹੀ ਆ ਤੇ ਜਿਵੇਂ ਉਹਦੇ ਉੱਤੇ ਹਮਲੇ ਹੋ ਰਹੇ ਨੇ, ਵੀ ਜੇ ਇਵੇਂ ਹੀ ਚੱਲਦਾ ਰਹੇ ਜਿਵੇਂ ਚੱਲ ਰਿਹਾ ਤਾਂ ਕਿੰਨੇ ਕੁ ਸਾਲ ਜਾਂ ਕਿੰਨੀਆਂ ਕੁ ਸਦੀਆਂ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਜਿਹੜਾ ਸਰਵਾਈਵ ਕਰ ਪਾਊਗਾ। ਆਈਡੀਆ ਆਫ ਗੁਰੂ ਨਾਨਕ, ਉਹਦਾ ਭਾਵ ਇਹ ਹੁੰਦਾ ਸੀ। ਹੁਣ ਇਹ ਆ ਉਹ ਸਵਾਲ ਜਿਹੜਾ ਸਾਨੂੰ ਸਾਰਿਆਂ ਨੂੰ ਤੰਗ ਕਰਨ ਵਾਲਾ ਸਵਾਲ ਆ, ਔਰ ਸਾਨੂੰ ਸਾਰਿਆਂ ਨੂੰ ਇਹ ਤੇ ਚਿੰਤਾ ਹੋਣੀ ਚਾਹੀਦੀ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ, ਉਹਨਾਂ ਦੇ ਦਿੱਤੇ ਹੋਏ ਸਿਧਾਂਤਾਂ ਨੂੰ, ਗੁਰੂ ਸਾਹਿਬਾਨ ਦੀ ਦਿੱਤੀ ਹੋਈ ਦਿੱਖ ਨੂੰ, ਸਾਡੇ ਸਾਰੇ ਕਾਸੇ ਨੂੰ ਜਿਸ ਤਰੀਕੇ ਨਾਲ ਖੋਰਿਆ ਜਾ ਰਿਹਾ ਜਾਂ ਜਿਸ ਤਰੀਕੇ ਨਾਲ ਉਹਦਾ ਰੰਗ ਰੂਪ ਬਦਲਿਆ ਜਾ ਰਿਹਾ, ਹਿੰਦੂਇਜ਼ਮ ਦਾ ਲੇਪ ਉੱਤੇ ਚਾੜਿਆ ਜਾ ਰਿਹਾ, ਜਿਸ ਤਰੀਕੇ ਨਾਲ ਅਸੀਂ ਭੋਲੇ ਭਾਅ ਸਹਿਜ ਅਵਸਥਾ ਦੇ ਵਿੱਚ ਹੀ ਆਪਣੇ ਆਪ ਹੀ ਛਾਲਾਂ ਮਾਰ ਮਾਰ ਕੇ ਬ੍ਰਾਹਮਣਵਾਦੀ ਸਮੁੰਦਰ ਵੱਲ ਨੂੰ ਭੱਜੇ ਜਾ ਰਹੇ ਹਾਂ, ਉਹਦਾ ਸਾਨੂੰ ਜ਼ਰੂਰ ਚਿੰਤਾ ਕਰਨੀ ਚਾਹੀਦੀ ਆ। ਕੌਮਾਂ ਦੇ ਬੰਦੇ ਮਰਨ ਨਾਲ ਕੌਮਾਂ, ਜਦੋਂ ਹੁਣ ਸਾਡੀ ਅੱਧੀ ਕੌਮ ਇੱਕੋ ਦਿਨ ਚ ਵੱਢੀ ਗਈ ਵੱਡੇ ਘੱਲੂ ਘਾਰੇ ਚ, ਉਦੋਂ ਤਾਂ ਸਾਡੇ ਬਜ਼ੁਰਗਾਂ ਨੂੰ ਕੋਈ ਇਹੋ ਜਿਹਾ ਤਾਪ ਚੜਿਆ ਨਹੀਂ ਜਿਹੋ ਜਿਹਾ ਅੱਜ ਕਈਆਂ ਨੂੰ ਚੜ ਜਾਂਦਾ ਵੀ ਮਾਰੇ ਗਏ, ਲੁੱਟੇ ਗਏ। ਉਦੋਂ ਤਾਂ ਸਾਡੇ ਬਜ਼ੁਰਗਾਂ ਨੇ ਇਹ ਕਿਹਾ ਵੀ ਤੱਤ ਖਾਲਸਾ ਰਹਿ ਗਿਓ, ਗਇਓ ਸੋ ਖੋਟ ਗਵਾਏ। ਪਰ ਅੱਜ ਅਸੀਂ ਤੱਤ ਜਿਹੜਾ ਖਾਲਸਾ, ਜਿਹੜੀ ਤੱਤ ਗੁਰਮਤ ਦੀ ਗੱਲ ਆ, ਉਹਨੂੰ ਤਿਆਗ ਰਹੇ ਆ। ਉਸ ਗੱਲ ਦਾ ਸਾਨੂੰ ਜ਼ਰੂਰ ਜਿਹੜਾ ਹੈਗਾ ਚਿੰਤਾ ਹੋਣੀ ਚਾਹੀਦੀ ਹੈ। ਸੋ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਜਿਸ ਤਰੀਕੇ ਨਾਲ ਸਿੱਖਾਂ ਕੋਲੋਂ ਖੋਹ ਕੇ ਉਹਨਾਂ ਦਾ ਹਿੰਦੂਕਰਨ ਕਰਨ ਦੇ ਯਤਨ ਹੋ ਰਹੇ ਨੇ, ਉਹਨਾਂ ਨੂੰ ਲਾਹਨਤਾਂ। ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਇਸ ਫਲਸਫੇ ਨੂੰ, ਇਸ ਸੋਚ ਨੂੰ ਅਪਣਾਏ ਹੋਏ ਨੇ ਕਿ ਆਪਾਂ ਸਿੱਖਾਂ ਕੋਲੋਂ ਸਿੱਖ ਯੋਧਿਆਂ ਨੂੰ ਖੋਹ ਲੈਣਾ ਜਾਂ ਗੁਰੂ ਸਾਹਿਬਾਨ ਦਾ ਹਿੰਦੀਕਰਨ ਤੇ ਹਿੰਦੂਕਰਨ ਕਰਨਾ, ਉਹਨਾਂ ਨੂੰ ਲਾਹਨਤਾਂ। ਤੇ ਅਗਲੀ ਗੱਲ ਇਹ ਕਿ ਅੱਜ ਭਾਈ ਮਰਦਾਨਾ ਜੀ ਦਾ ਵੀ ਦਿਨ ਜਿਹੜਾ ਹੈ ਕਿ ਅੱਜ ਦੇ ਦਿਨ ਉਹ ਅੰਤਮ ਸਵਾਸ ਲੈ ਸੀ। ਸਾਰੀ ਜ਼ਿੰਦਗੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਆਖਰੀ ਸਾਹ ਤੱਕ ਕੁਰਮ ਦਰਿਆ ਅਫਗਾਨਿਸਤਾਨ ਦੇ ਵਿੱਚ ਵਗਦਾ, ਉੱਥੇ ਉਹਨਾਂ ਨੇ ਸਰੀਰ ਛੱਡਿਆ ਸੀਗਾ। ਸੋ ਅੱਜ ਭਾਈ ਮਰਦਾਨਾ ਜੀ ਨੂੰ ਵੀ ਸਿੱਖ ਜਗਤ ਚੇਤੇ ਕਰ ਰਿਹਾ ਤੇ ਉਹਨਾਂ ਦੇ ਜਿਹੜੇ ਪਰਿਵਾਰਕ ਤੌਰ ਤੇ ਵਾਰਸ ਨੇ, ਉਹਨਾਂ ਨਾਲੋਂ ਵੱਧ ਸਾਨੂੰ ਇਸ ਗੱਲ ਦਾ ਫਖਰ ਆ ਕਿ ਭਾਈ ਮਰਦਾਨਾ ਜੀ ਸਾਡੀ ਕੌਮ ਦਾ, ਸਾਡੇ ਸਿੱਖ ਇਤਿਹਾਸ ਦਾ ਸ਼ਾਨਦਾਰ ਇਤਿਹਾਸ ਦਾ ਇੱਕ ਹਿੱਸਾ ਨੇ। ਤੇ ਅਗਲੀ ਗੱਲ ਮੈਂ ਜਿਹੜੀ ਕਰਾਂ ਕਿ ਅੱਜ ਕੱਲ ਇੱਕ ਬਿਮਾਰੀ ਸਾਨੂੰ ਨਵੀਂ ਪਾਈ ਜਾ ਰਹੀ ਆ ਕਿ ਵਿਚਾਰਾਂ ਦਾ ਯੁੱਗ ਆ ਜੀ, ਹਥਿਆਰਾਂ ਦਾ ਯੁੱਗ ਨਹੀਂ। ਮੈਂ ਸ਼ੁਕਰ ਹੀ ਕਰਦਾ ਕਿ ਸਿੱਖ ਇਸ ਬਿਮਾਰੀ ਤੋਂ ਬਚੇ ਹੋਏ ਨੇ ਤੇ ਜਿਹੜੇ ਆਪ ਇਹੋ ਜਿਹੀਆਂ ਗੱਲਾਂ ਜੀਆਂ ਚਤਰਾਈਆਂ ਜੀਆਂ ਕਰਦੇ ਨੇ, ਆਪ ਉਹ ਹਥਿਆਰਾਂ ਦੇ ਵਿੱਚ ਰਹਿੰਦੇ ਨੇ, ਸ਼ਸਤਰਾਂ ਦੇ ਵਿੱਚ ਰਹਿੰਦੇ ਨੇ, ਪਰ ਲੋਕਾਂ ਦੇ ਹਥਿਆਰ, ਸਿੱਖਾਂ ਦੇ ਹਥਿਆਰ ਛੁਡਾਉਣ ਦੇ ਲਈ ਉਹ ਬੜੀਆਂ ਜਬੜੀਆਂ ਮਾਰਦੇ ਨੇ। ਪਰ ਸਾਨੂੰ ਮਾਣ ਹੈ ਕਿ ਸਾਡਾ ਇਤਿਹਾਸ ਦੇ ਵਿੱਚ ਵਿਚਾਰ ਅਤੇ ਹਥਿਆਰ ਦੋਨੇ ਬਰਾਬਰ ਚੱਲਦੇ ਆਏ ਨੇ ਤੇ ਸਦਾ ਚੱਲਦੇ ਰਹਿਣਗੇ। ਚਾਹੇ ਉਹ 18ਵੀਂ ਸਦੀ ਦਾ ਇਤਿਹਾਸ ਆ, ਜਦੋਂ ਬਾਬਾ ਬਘੇਲ ਸਿੰਘ ਅਤੇ ਹੋਰ ਸਿੰਘ ਜਿਹੜੇ ਆ ਉਹ ਦਿੱਲੀ ਦੇ ਕਾਬਜ ਹੋ ਜਾਂਦੇ ਆ, ਉਸ ਮੌਕੇ ਉਹਨਾਂ ਨੇ ਜਿਹੜਾ ਸੁਲਾਹਨਾਮਾ ਕੀਤਾ ਦਿੱਲੀ ਦੇ ਉਸ ਵੇਲੇ ਦੇ ਜਿਹੜੇ ਹਾਕਮ ਸੀਗੇ ਉਹਨਾਂ ਨਾਲ, ਉਹਦੇ ਵਿੱਚ ਇਹ ਹੋਇਆ ਕਿ ਦਿੱਲੀ ਦੀ ਚੁੰਗੀ ਆ ਜਿਹੜੀ, ਉਹ ਬਾਬਾ ਬਘੇਲ ਸਿੰਘ ਜਾਣੀ ਕਿ ਸਿੱਖ ਕੌਮ ਜਿਹੜੀ ਆ, ਉਹ 1/3 ਹਿੱਸਾ ਜਿਹੜਾ ਹੈ ਉਹ ਦਿੱਲੀ ਤੋਂ ਜਿਹੜਾ ਅਗਰਾਹਿਆ ਜਾਊਗਾ ਉਹ ਬਾਬਾ ਬਘੇਲ ਸਿੰਘ ਉਹਨਾਂ ਨੂੰ ਮਿਲਿਆ ਕਰੂਗਾ। ਤੇ ਉਹਦੇ ਵਿੱਚ ਇਹ ਸੀਗਾ ਵੀ ਦਿੱਲੀ ਦੇ ਵਿੱਚ 7 ਜਿਹੜੇ ਆ ਗੁਰਦੁਆਰੇ ਇਤਿਹਾਸਕ, ਉਹਨਾਂ ਦਾ ਨਿਰਮਾਣ ਕੀਤਾ ਜਾਊਗਾ ਤੇ ਉਹਦੀ ਦੇਖਭਾਲ ਦਾ ਖਰਚੇ ਦਾ ਸਾਰਾ ਪ੍ਰਬੰਧ ਜਿਹੜੀ ਇਹ ਕਮਾਈ ਹੋਣੀ ਆ ਚੁੰਗੀ ਤੋਂ, ਦਿੱਲੀ ਦੀ ਤੋਂ, ਉਹਦੇ ਵਿੱਚੋਂ ਕੀਤਾ ਜਾਣਾ ਸੀਗਾ। ਸੋ ਜਿਹੜਾ ਤੁਰਕਮਾਨ ਦਰਵਾਜ਼ਾ ਹੈ ਉਹ ਤੋਂ ਬਾਹਰ ਕਰਕੇ ਮਾਤਾ ਸੁੰਦਰੀ ਜੀ ਜੈਪੁਰੇ ਵਿੱਚ ਬੰਗਲਾ ਸਾਹਿਬ ਤੇ ਹੋਰ 4 ਗੁਰਦੁਆਰਿਆਂ ਦੇ ਨਿਰਮਾਣ ਦਾ ਕੰਮ ਜਿਹੜਾ
ਉਹ ਸ਼ੁਰੂ ਕਰਨ 'ਚ ਤਾਂ ਕੋਈ ਬਹੁਤੀ ਔਕੜ ਨਹੀਂ ਸੀ ਆਈ। ਜਦ ਗੁਰਦੁਆਰਾ ਸੀਸਗੰਜ ਬਣਾਉਣ ਦੀ ਵਾਰੀ ਆਈ ਤਾਂ ਇਹ ਪਤਾ ਲਾਉਣਾ ਕਹਿੰਦੇ ਬੜਾ ਮੁਸ਼ਕਲ ਹੋ ਗਿਆ ਸੀਗਾ ਵੀ ਉਹ ਥਾਂ ਕਿਹੜਾ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਬੜੀ ਪੁੱਛਗਿੱਛ ਤੋਂ ਬਾਅਦ ਵਿੱਚ, ਕਿਉਂਕਿ ਹਜੇ ਉਦੋਂ 100 ਕੁ ਸਾਲ ਹੋਏ ਹੋਣੇ ਆ ਜਦੋਂ ਬਾਬਾ ਬਘੇਲ ਸਿੰਘ ਦੀ ਕਮਾਂਡ ਹੇਠ ਖਾਲਸੇ ਨੇ ਦਿੱਲੀ ਵਿੱਚ ਰਾਜ ਭਾਗ ਜਿਹੜਾ ਇੱਕ ਤਰੀਕੇ ਨਾਲ ਹਾਸਲ ਕਰ ਲਿਆ। ਉੱਥੇ ਫਿਰ ਇੱਕ ਕਹਿੰਦੇ ਆ ਵੀ ਇੱਕ ਮਾਸ਼ਕਣ ਜਿਹੜੀ ਸੀ, ਮਾਸ਼ਕੀ ਹੁੰਦੇ ਆ ਨਾ ਜਿਹੜੇ ਪਾਣੀ ਮਸ਼ਕ ਦੇ ਵਿੱਚ ਭਰ ਕੇ ਡੋਲਦੇ ਕਰਦੇ ਪਲਾਉਂਦੇ ਹੁੰਦੇ ਸੀ, ਉਹ ਮਾਸ਼ਕਣ ਆਈ। ਉਹਨੇ ਇੱਕ ਥਾਂ ਵੱਲ ਇਸ਼ਾਰਾ ਕਰਕੇ ਕਿਹਾ ਵੀ ਇਸ ਸਥਾਨ ਉੱਤੇ ਸਿੱਖਾਂ ਦਾ ਪੀਰ ਇੱਕ ਲੱਕੜੀ ਦੀ ਚੌਕੀ ਉੱਤੇ ਬੈਠਿਆ ਹੋਇਆ ਸੀ। ਇੱਥੇ ਉਹਨਾਂ ਦਾ ਸਿਰ ਧੜ ਤੋਂ ਵੱਖਰਾ ਕੀਤਾ ਗਿਆ ਤੇ ਉਸਦੇ ਪਿਓ ਨੇ ਲਹੂ ਨਾਲ ਲਿਬੜੀ ਉਹ ਚੌਂਕੀ ਅਤੇ ਥਾਂ ਸਾਫ਼ ਕੀਤੀ ਸੀ। ਉਹ ਜਿਹੜੀ ਔਰਤ ਸੀਗੀ ਜਿਹਨੇ ਇਹ ਸਾਰਾ ਕੁਝ ਦੱਸਿਆ, ਉਹਦੇ ਬਾਰੇ ਜਦੋਂ ਅਸੀਂ ਇਤਿਹਾਸ ਵਿੱਚ ਪੜ੍ਹਦੇ ਆ, ਇੱਕ ਮਨਮੋਹਨ ਬਾਵਾ ਉਹਦੀ ਕਿਤਾਬ ਆਈ ਆ ਮੈਂ ਤੇ ਮੇਰਾ ਸਮਾਂ, ਉਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆ। ਉਹਨੂੰ ਵੀ ਸਿੱਖਾਂ ਨੇ ਇਹ ਗੱਲ ਦੱਸਣ ਦੇ ਲਈ ਕਾਫੀ ਪਿਆਰ ਸਤਿਕਾਰ ਮਾਣ ਦਿੱਤਾ, ਮਾਇਕ ਮਦਦ ਵੀ ਕੀਤੀ। ਉਹਨੇ ਇਹ ਸਿਰਫ ਇਹ ਦੱਸਿਆ ਸੀਗਾ ਕਿ ਮੈਂ ਉਦੋਂ ਨਿਆਣੀ ਸੀਗੀ ਭੋਰਾ ਭਰ, ਪਰ ਮੇਰਾ ਜਿਹੜਾ ਪਿਓ ਸੀ ਉਹ ਮੈਂ ਉਹਦੇ ਨਾਲ ਸੀ, ਮੈਂ ਇੱਥੇ ਦੇਖਿਆ ਵਾ ਵੀ ਇਸ ਜਗ੍ਹਾ ਦੇ ਉੱਤੇ ਇੱਕ ਚੌਂਕੀ ਸੀਗੀ ਜਿਹਦੇ ਉੱਤੇ ਸ਼ਹਾਦਤ ਹੋਈ ਆ ਤੇ ਇੱਥੇ ਥਾਂ ਅਸੀਂ ਬਾਝੋਂ ਪਾਣੀ ਨਾਲ ਸਾਫ਼ ਕੀਤਾ ਸੀ, ਕਿਉਂਕਿ ਸਾਨੂੰ ਤਾਂ ਪਤਾ ਸਾਡੇ ਪਰਿਵਾਰ ਇਹ ਗੱਲ ਚੱਲਦੀ ਆਈ ਆ ਵੀ ਇੱਥੇ ਸੀਗਾ। ਤੋਂ ਉਹ ਜਿਹੜਾ ਸਥਾਨ ਆ ਗੁਰਦੁਆਰਾ ਸੀਸਗੰਜ ਸਾਹਿਬ, ਉੱਥੇ ਫਿਰ ਇਹ ਗੁਰਦੁਆਰਾ ਸਾਹਿਬ ਉਸਾਰਿਆ ਗਿਆ। ਹੁਣ ਇਸ ਗੱਲ ਦੇ ਉੱਤੇ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਆ ਵੀ ਇਹ ਕਹਿੰਦੇ ਜੀ ਹਥਿਆਰ ਨਹੀਂ, ਉਹ ਭਾਈ ਜੇ ਹਥਿਆਰ ਸੀਗੇ ਤਾਂਹੀਓ ਉੱਥੇ ਖਾਲਸੇ ਦੀ ਤੇਗ ਦੇ ਮੂਹਰੇ ਅਗਲਿਆਂ ਨੇ ਝੁਕਣਾ ਪਿਆ, ਅਗਲਿਆਂ ਨੂੰ ਮੰਨਣਾ ਪਿਆ ਜੀ ਜਿਵੇਂ ਕਹੋ ਉਵੇਂ ਕਰ ਲੈਂਦੇ, ਨਹੀਂ ਸਾਡੇ ਗੁਰਦੁਆਰਾ ਸਾਹਿਬਾਨ ਕਿੱਥੇ ਬਣਨੇ ਸੀ। ਆ ਵਿਚਾਰਾਂ ਬਚੂਰਾਂ ਵਾਲੇ ਜਿਹੜੇ ਕੱਲੇ ਵਿਚਾਰਾਂ ਦੀ ਗੱਲ ਕਰਦੇ ਆ, ਉਹਨਾਂ ਦੀ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨੀ ਚਾਹੁੰਦਾ ਵੀ ਆਪਦੀਆਂ ਜਿਹੜੀਆਂ ਦਿਮਾਗ ਦੀਆਂ ਅਡਾਰੀਆਂ ਨੇ ਨਾ, ਇਹ ਆਪਦੇ ਤੱਕ ਸੀਮਿਤ ਰੱਖੋ। ਖਾਲਸੇ ਨੂੰ ਹਥਿਆਰ ਤੇ ਵਿਚਾਰ ਦੋਨੇ ਹੀ ਪ੍ਰਵਾਨ ਨੇ, ਇਹ ਦੋਨੇ ਇਕੱਠੇ ਚੱਲੇ ਆ। ਇਹ ਵੀ ਹਥਿਆਰ ਦੀ ਤਾਕਤ ਸੀਗੀ ਕਿ ਉੱਥੇ ਜਿਹੜੇ ਮੁਗਲ ਹਾਕਮ ਸੀਗੇ ਉਸ ਵੇਲੇ ਦੇ, ਉਹ ਮੰਨਣ ਲਈ ਮਜਬੂਰ ਹੋਏ ਖਾਲਸੇ ਦੀ ਤੇਗ ਦਾ ਜੌਹਰ। ਤੇ ਇਹ ਵੀ ਗੱਲ ਕਿ ਉਹ ਜਿਹੜੀ ਗੱਲ ਸੀ ਵਿਚਾਰ ਚੋਂ ਆਈ ਕਿ ਆਪਾਂ ਇੱਥੇ ਗੁਰੂ ਸਾਹਿਬਾਨ ਦੇ ਜਿਹੜੇ ਨੇ ਸਥਾਨ ਬਣਾਈਏ। ਸੋ ਗੁਰੂ ਸਾਹਿਬਾਨ ਦੇ ਇਤਿਹਾਸਕ ਸਥਾਨ ਆ ਜਿਹੜੇ, ਉਹ ਅੱਜ ਇਸ ਗੱਲ ਦੀ ਗਰੰਟੀ ਆ ਕਿ ਇੱਥੇ ਇਹ ਘਟਨਾ ਜਿਹੜੀ ਸੀ ਉਹ ਵਾਪਰੀ ਸੀਗੀ। ਤੇ ਸਾਨੂੰ ਇਹ ਵੀ ਮਾਣ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਇਹ ਫਿਰ ਸਾਰੇ ਲੇਖੇ ਵੀ ਅਸੀਂ ਚੁਕਾਏ ਆ ਸਾਡੀ ਕੌਮ ਨੇ। ਜਿਵੇਂ ਜਿਹੜਾ ਉਹ ਜਲਾਲਉਦੀਨ ਸੀਗਾ, ਜਿਹਨੇ ਸਮਾਣੇ ਦੇ ਜਲਾਦ ਨੇ ਨੌਵੇਂ ਪਾਤਸ਼ਾਹ ਦਾ ਸੀਸ ਧੜ ਨਾਲੋਂ ਲੱਗ ਕੀਤਾ ਸੀਗਾ, ਉਹਨੂੰ ਵੀ ਫਿਰ ਬਾਅਦ ਵਿੱਚ ਜਿਸ ਤਰੀਕੇ ਨਾਲ ਸਜ਼ਾ ਜਿਹੜੀ ਸੀਗੀ ਖਾਲਸਾ ਪੰਥ ਨੇ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਉਹ ਵੀ ਸਾਡੇ ਇਤਿਹਾਸ ਦਾ ਹਿੱਸਾ। ਪਰ ਅੱਜ ਸਾਨੂੰ ਨਾਲ ਦੀ ਨਾਲ ਭਾਈ ਜੈਤਾ ਜੀ ਨੂੰ ਜ਼ਰੂਰ ਚੇਤੇ ਕਰਨਾ ਚਾਹੀਦਾ। ਭਾਈ ਜੈਤਾ ਜੀ ਉਹ ਇਤਿਹਾਸਕ ਪਾਤਰ ਆ ਜਿਹਨੂੰ ਰੰਗਰੇਟਾ ਗੁਰਕਾ ਬੇਟਾ ਹੋਣ ਦਾ ਫਖਰ, ਕਿਉਂਕਿ ਉਹ ਉੱਥੋਂ ਜਿਹੜਾ ਸੀਸ ਆ ਦਿੱਲੀ ਤੋਂ ਉਹ ਲੈ ਕੇ ਆਏ ਤੇ ਇੱਥੇ ਅਨੰਦਪੁਰ ਸਾਹਿਬ ਜਿਹੜਾ ਸੀਗਾ ਉਹ ਸੀਸ ਉਹ ਲਿਆ ਕੇ ਦਸ਼ਮੇਸ਼ ਪਾਤਸ਼ਾਹ ਨੂੰ ਭੇਂਟ ਕੀਤਾ। ਤੇ ਜਿਸ ਤਰੀਕੇ ਦੇ ਨਾਲ ਇਹ ਸਾਰੀ ਘਾਲਣਾ ਘਾਲੀ ਆ ਨਾ, ਉਹ ਇਤਿਹਾਸਕ ਕਿਤਾਬਾਂ ਜਦੋਂ ਪੜ੍ਹੀ ਦੀਆਂ ਨੇ, ਮਨ ਦੇ ਵਿੱਚ ਇੱਕ ਵਿਰਾਗ ਦੀ ਭਾਵਨਾ ਵੀ ਪੈਦਾ ਹੁੰਦੀ ਆ, ਪਰ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਹੁੰਦਾ ਕਿ ਗੁਰੂ ਦੇ ਪਿਆਰੇ ਸਿੱਖਾਂ ਨੇ ਕਿੰਨੇ ਭਿਆਨਕ ਔਖੇ ਤੇ ਸੰਤਾਪ ਭਰੇ ਜਿਹੜੇ ਦਿਨ ਸੀਗੇ। ਥਾਂ ਥਾਂ ਦੇ ਉੱਤੇ ਮੁਖਬਰ CID, ਥਾਂ ਥਾਂ ਦੇ ਉੱਤੇ ਉਲਟ ਹਾਲਾਤਾਂ ਦੇ ਵਿੱਚ ਭਾਈ ਜੈਤਾ ਜੀ ਕਮਾਲ ਦੀ ਸ਼ਖਸੀਅਤ ਹੋਏ ਨੇ। ਔਰ ਸਿੱਖ ਜਗਤ ਨੂੰ ਮਾਣ ਆ ਕਿ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਬਾਅਦ ਵਿੱਚ ਉਹ ਜਦੋਂ ਅੰਮ੍ਰਿਤਪਾਨ ਕਰ ਲਿਆ ਖਾਲਸੇ ਦੀ ਸਿਰਜਣਾ ਤੋਂ ਬਾਅਦ, ਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਭਾਰੀ ਜਿਹੜੀਆਂ ਹੋਰ ਵੀ ਕਮਾਈਆਂ ਕੀਤੀਆਂ। ਜਿਹੜੇ ਯੁੱਧ ਹੋਏ ਨੇ ਬਾਅਦ ਵਿੱਚ, ਉਹਨਾਂ ਸਾਰਿਆਂ ਦੇ ਵਿੱਚ ਉਹ ਆਨੰਦਪੁਰ ਦਾ ਜਿਹੜਾ ਕਿਲਾ 1704 ਵਿੱਚ ਜਦੋਂ ਛੱਡਿਆ, ਉਸ ਟਾਈਮ ਉਹ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਭਾਈ ਜੈਤਾ ਜੀ ਸ਼ਹੀਦ ਹੋਏ ਨੇ। ਭਾਈ ਜੈਤਾ ਜੀ ਨੂੰ ਅੱਜ ਦੇ ਦਿਨ ਚੇਤੇ ਕਰਨਾ ਬੜਾ ਜ਼ਰੂਰੀ ਹੈ। ਤੇ ਜਿਵੇਂ ਕਵੀ ਜਿਹੜੇ ਨੇ ਉਹਨਾਂ ਨੇ ਇਤਿਹਾਸ ਲਿਖਿਆ ਸਾਰਾ, ਉਹਦੇ ਵਿੱਚ ਨੌਵੇਂ ਪਾਤਸ਼ਾਹ ਦਾ ਇਤਿਹਾਸ ਬੜੇ ਵੇਗ ਦੇ ਵਿੱਚ ਲਿਖਿਆ ਗਿਆ। ਜਿਵੇਂ ਇੱਕ ਕਵੀ ਨੇ
ਇਹ ਜਿਹੜਾ ਚਿੱਤਰਨ ਚਿਤਰਿਆ ਕਿ ਜਦੋਂ ਜਿਹੜਾ ਜਲਾਦ ਆ ਉਹ ਖੜਾ ਹੈ ਤੇ ਉੱਥੇ ਕਵੀ ਜਿਹੜਾ ਉਹ ਸ਼ਬਦ ਲਿਖਦਾ ਹੈ ਕਿ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ, ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਵੇਂ ਨਹੀਂ ਸਕਦੀਆਂ ਖਲੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਵਾਣੀ, ਵੇਖ ਪਿਤਾ ਦੀਆਂ ਪਹਿਨੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਉਹ ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ। ਸੋ ਇਹ ਜਿਹੜਾ ਕਵੀਆਂ ਨੇ ਇਸ ਤਰੀਕੇ ਨਾਲ ਉਸ ਘਟਨਾਕ੍ਰਮ ਨੂੰ ਚਿਤਰਿਆ, ਉਹਦੇ ਵਿੱਚ ਤਾਂ ਸਾਨੂੰ ਆਨੰਦ ਆਉਂਦਾ ਹੈ। ਪਰ ਜਿਹੜੇ ਸਾਡੇ ਪੇਂਟਰ ਬਾਬੂ ਆ, ਜਿਨ੍ਹਾਂ ਦੇ ਬਾਰੇ ਮੈਂ ਅਕਸਰ ਹੀ ਕਹਿੰਦਾ ਰਹਿਣਾ ਕਿ ਕਾਲਪਨਿਕ ਫੋਟੋਆਂ ਬਣਾਉਣ ਵਾਲਿਆਂ ਨੇ ਸਾਡੇ ਇਤਿਹਾਸ ਨੂੰ ਬਹੁਤ ਸੱਟ ਮਾਰੀ ਹੈ। ਹੁਣ ਜਿਹੜੀ ਫੋਟੋ 9ਵੇਂ ਪਾਤਸ਼ਾਹ ਦੀ ਪ੍ਰਚਲਿਤ, ਉਹਦੇ ਵਿੱਚ ਕਾਲਪਨਿਕ ਫੋਟੋ ਤਾਂ ਹੈਗੀ ਆ, ਪਰ ਉਹਨਾਂ ਨੂੰ ਜਿਸ ਤਰੀਕੇ ਦਾ ਸਿਮਰਨ ਕਰਦਿਆਂ ਹੋਇਆਂ ਦਰਸਾਇਆ ਗਿਆ, ਉਹੀ ਫੋਟੋ ਸਾਰਿਆਂ ਦੇ ਦਿਲਾਂ 'ਚ ਦਿਮਾਗ 'ਚ ਛਾਈ ਹੋਈ ਆ ਵੀ 9ਵੇਂ ਪਾਤਸ਼ਾਹ, ਜਿਹੜਾ ਉਹਨਾਂ ਦਾ ਨਾਂ ਆ 9ਵੇਂ ਪਾਤਸ਼ਾਹ ਦਾ ਗੁਰੂ ਤੇਗ ਬਹਾਦਰ ਸਾਹਿਬ, ਪਹਿਲਾ ਨਾਂ ਉਹਨਾਂ ਦਾ ਤਿਆਗ ਮੱਲ ਸੀ ਬਚਪਨ 'ਚ, ਪਰ 6ਵੇਂ ਸਤਿਗੁਰਾਂ ਨੇ ਆਪਣੇ ਇਸ ਪੁੱਤ ਨੂੰ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਸਿਰੇ ਦੀ ਤੇਗ ਜਿਹੜੀ ਸੀ ਉਹ ਵਾਹੁੰਦਿਆਂ ਦੇਖਿਆ, ਅਣਖ ਦਾ, ਸੂਰਮਗਤੀ ਦਾ, ਜਾਂਬਾਜ਼ੀ ਦਾ ਜਜ਼ਬਾ ਜਿਹੜਾ ਉਹ ਦੇਖਿਆ, ਫਿਰ ਉਹਨਾਂ ਨੇ ਇਹਨਾਂ ਨੂੰ ਤੇਗ ਬਹਾਦਰ ਦਾ ਖਿਤਾਬ ਦਿੱਤਾ। ਤਿਆਗ ਮੱਲ ਤੋਂ ਤੇਗ ਬਹਾਦਰ ਜਿਸ ਸ਼ਖਸੀਅਤ ਦਾ ਨਾਂ ਹੋਇਆ ਹੋਵੇ, ਉਹਨੂੰ ਕੱਲਾ ਇਉਂ ਦਰਸਾਉਣਾ ਕਿ ਬਸ ਜੀ ਉਹ ਤਾਂ ਬਾਣੀ ਪੜ੍ਹਨ ਵਾਲੇ, ਨਾਮ ਸਿਮਰਨ ਵਾਲੇ ਸੀ, ਇਹ ਗੱਲ ਜਿਹੜੀ ਸੀ ਇਹ ਫਬਦੀ ਨਹੀਂ। ਉਹਨਾਂ ਨੂੰ ਭੋਰਿਆਂ ਦੇ ਵਿੱਚ ਬੈਠ ਕੇ ਤਪੱਸਿਆ ਕਰਨ ਤੇ ਸੀਮਿਤ ਕਰ ਦਿੱਤਾ, ਇਸ ਤਰੀਕੇ ਨਾਲ ਨਹੀਂ। ਸਾਨੂੰ ਉਹਨਾਂ ਦੇ ਉਸ ਰੂਪ ਦਾ ਜ਼ਰੂਰ ਪਤਾ ਹੋਣਾ ਚਾਹੀਦਾ, ਤੇ ਕਿਉਂਕਿ ਅੱਜ ਅਸੀਂ ਦੇਖਦੇ ਹਾਂ ਕਿ ਅੱਜ ਪੜ੍ਹਦੇ ਲਿਖਦੇ ਹੈ ਨਹੀਂ ਲੋਕ, ਬਹੁਤੇ ਆਪਦੇ ਮਨੋਂ ਹੀ ਕੁਝ ਗੱਲਾਂ ਜਿਹੀਆਂ ਸੋਚ ਕੇ ਵੀ ਆਇਆ ਹੋਇਆ ਹੋਣਾ। 9ਵੇਂ ਪਾਤਸ਼ਾਹ ਬਾਰੇ ਬਹੁਤੇ ਲੋਕ ਐ ਸੋਚਦੇ ਆ ਵੀ ਬਸ ਉਹ ਤਾਂ ਭਗਤੀ ਕਰਨ ਵਾਲੀ ਇੱਕ ਰੱਬੀ ਰੂਹ ਸੀ, ਜਿਹਨੂੰ ਐਵੇਂ ਹੀ ਬਿਨਾਂ ਕਿਸੇ ਗੱਲ ਤੋਂ ਜਿਹੜਾ ਹੈ ਉੱਥੇ ਜਾ ਕੇ ਮੁਗਲਾਂ ਨੇ ਮੁਸਲਮਾਨਾਂ ਨੇ ਕਹਿੰਦੇ ਜੀ ਉਹਨਾਂ ਨੂੰ ਕਤਲ ਕਰ ਦਿੱਤਾ। ਸੋ ਇਹ ਜਿਹੜੀਆਂ ਗੱਲਾਂ ਨੇ, ਇਹਨਾਂ ਚੋਂ ਨਿਕਲਣ ਲਈ ਸਾਨੂੰ ਸਾਡਾ ਇਤਿਹਾਸ ਪੜ੍ਹਨਾ ਪਊ, ਤੇ ਖਾਸ ਤੌਰ ਤੇ ਪੇਂਟਰ ਬਾਬੂਆਂ ਤੋਂ ਬਚਣਾ ਪਊ। ਇਹ ਜਿਹੜੇ ਪੇਂਟਰ ਨੇ ਇਹ ਮਨੋਕਲਪਿਤ ਫੋਟੋਆਂ ਬਣਾ ਕੇ ਸਿੱਖ ਇਤਿਹਾਸ ਦਾ ਜਿੰਨਾ ਬੇੜਾ ਗਰਕ ਕਰ ਰਹੇ ਨੇ। ਆ ਹੁਣ 9ਵੇਂ ਗੁਰੂ ਨਾਨਕ ਪਾਤਸ਼ਾਹ ਦਾ ਨਿਕਲ ਕੇ ਗਿਆ ਨਗਰ ਗੁਰਪੁਰਬ, ਉਦੋਂ ਵੀ ਬਹੁਤ ਹਲਕੇ ਦਰਜੇ ਦੀਆਂ ਪੇਂਟਿੰਗਾਂ ਆਈਆਂ, ਤੇ ਜਿਹੜੀਆਂ ਪੇਂਟਿੰਗਾਂ ਕੁਝ ਕਹਿੰਦੀਆਂ ਹੁਣ ਫੇਰ ਮਨਜ਼ੂਰ ਕਰ ਲਈਏ, ਜਿਵੇਂ ਦਸ਼ਮੇਸ਼ ਪਾਤਸ਼ਾਹ ਦੀ ਜਿਹੜੀ ਫੋਟੋ ਪੇਂਟਿੰਗ ਆ ਜਿਹਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ ਰਹੇ ਨੇ, ਉਹ ਸਾਨੂੰ ਕੁਝ ਸੰਦੇਸ਼ ਦਿੰਦੀ ਆ। ਜਾਂ ਭਾਈ ਜੈਤਾ ਜੀ ਵਾਲੀ ਫੋਟੋ ਆ ਜਿਹੜੀ ਸੀਸ ਲੈ ਕੇ ਆਉਂਦਿਆਂ ਦੀ ਰੰਗਰੇਟਾ ਗੁਰਕਾ ਬੇਟਾ ਦਾ ਕਨਸੈਪਟ, ਪਰ ਐਵੇਂ ਜਿਹੜੀਆਂ ਬਹੁਤੀਆਂ ਹੀ ਹਿੰਦੂਇਜ਼ਮ ਟਾਈਪ ਦੀਆਂ ਫੋਟੋਆਂ ਜਿਹੀਆਂ ਬਣਾ ਕੇ ਤੇ ਮੁਗਲ ਬਾਦਸ਼ਾਹਾਂ ਵਾਂਗੂ ਗੁਰੂ ਸਾਹਿਬਾਨ ਨੂੰ ਦਰਸਾਇਆ ਜਾ ਰਿਹਾ, ਇਹ ਬਹੁਤ ਜ਼ਿਆਦਾ ਜਿਹੜਾ ਔਖਾ ਹੈ ਕੰਮ, ਔਰ ਇਹਦਾ ਜਿਹੜਾ ਹੈਗਾ ਸਿੱਖ ਜਗਤ ਨੂੰ ਨੋਟਿਸ ਲੈਣਾ ਚਾਹੀਦਾ। ਤੇ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਸਾਡੇ ਇਤਿਹਾਸ ਨੂੰ ਤਰੋੜਿਆ ਮਰੋੜਿਆ ਜਾ ਰਿਹਾ, ਉੱਥੇ ਜਿਹੜੇ ਪੇਂਟਰ ਬਾਬੂ ਆ ਉਹ ਕੀ ਕਰਦੇ ਨੇ ਕਿ ਜੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਪੇਂਟਿੰਗ ਬਣਾਉਣੀ ਹੋਵੇ ਤਾਂ ਕੋਲੇ ਖੜਾ ਜਿਹੜਾ ਮੁਸਲਮਾਨ ਆ ਜਾਂ ਕਾਜੀ ਆ ਉਹ ਸਾਰੇ ਦਿਖਾ ਦੇਣਗੇ, ਪਰ ਜਿਹੜੀਆਂ ਪੇਂਟਿੰਗਾਂ ਸਾਨੂੰ ਹੋਰ ਚਾਹੀਦੀਆਂ, ਜਿਵੇਂ 6ਵੇਂ ਪਾਤਸ਼ਾਹ ਨੂੰ ਜਦੋਂ ਸੱਪ ਦਾ ਦੁੱਧ ਪਿਲਾਇਆ ਉਹ ਕਿਹਨੇ ਪਿਲਾਇਆ ਸੀ, ਜਾਂ ਜੋ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਪਾਪ ਕੀਤੇ, ਜ਼ੁਲਮ ਕੀਤੇ, ਛਲ ਕਪਟ ਕੀਤੇ, ਗੁਰੂ ਸਾਹਿਬਾਨ ਨਾਲ ਸਿੱਖੀ ਉੱਤੇ ਹਮਲੇ ਕੀਤੇ, ਉਹਨਾਂ ਦੀਆਂ ਪੇਂਟਿੰਗਾਂ ਬਣਾਉਣ ਵੇਲੇ ਸਾਡੇ ਪੇਂਟਰ ਬਾਬੂ ਪਤਾ ਨਹੀਂ ਕਿੱਥੇ ਮਰ ਜਾਂਦੇ। ਮੈਂ ਪੂਰੀ ਮਿਹਨਤ ਕੀਤੀ ਆ, ਬਹੁਤ ਖੋਜ ਕੀਤੀ ਇਸ ਗੱਲ ਦੇ ਉੱਤੇ ਕਿ ਸਾਨੂੰ ਪੇਂਟਰ ਬਾਬੂ ਇੱਕ ਮੱਤ ਦੇ ਰਹੇ ਨੇ ਕਿ ਸਿੱਖੀ ਅਤੇ ਇਸਲਾਮ ਦਾ ਜਾਂ ਸਿੱਖਾਂ ਤੇ ਮੁਸਲਮਾਨਾਂ ਦਾ ਟਕਰਾਅ ਕਰਾਉਣਾ, ਸਿੱਖਾਂ ਤੇ ਮੁਸਲਮਾਨਾਂ ਦਾ ਟਕਰਾਅ ਕਰਾਉਣਾ, ਤੇ ਸਿੱਖਾਂ ਤੇ ਹਿੰਦੂਆਂ ਦਾ ਜਿਹੜਾ ਹੈਗਾ ਉਹ ਇੰਨਾ ਮੇਲ ਕਰਾ ਦੇਣਾ ਵੀ ਸਿੱਖੀ ਜਿਹੜੀ ਆ ਉਹ ਹਿੰਦੂਆਂ ਦੀ ਇੱਕ ਸਾਖ ਲੱਗਣ ਲੱਗ ਜਾਏ। ਇਹ ਜਿਹੜਾ ਖੇਡ ਖੇਡੀ ਜਾ ਰਹੀ ਆ ਇਹਨੂੰ ਸਮਝਣ ਦੀ ਲੋੜ। ਖੈਰ 9ਵੇਂ ਪਾਤਸ਼ਾਹ ਦੀ ਸ਼ਹਾਦਤ ਮਗਰੋਂ
ਖਾਲਸਾ ਪੰਥ ਦੀ ਸਿਰਜਣਾ ਹੋਈ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਬਾਬਾ ਬੁੱਲੇ ਸ਼ਾਹ ਗੱਲ ਕਹਿੰਦੇ ਆ ਕਿ ਨਾ ਬਾਤ ਕਰੂੰ ਅਬ ਕੀ ਨਾ ਬਾਤ ਕਰੂੰ ਤਬ ਕੀ ਨਾ ਹੋਤੇ ਅਗਰ ਗੁਰੂ ਗੋਬਿੰਦ ਸਿੰਘ ਤੋ ਸੁਨਨਤ ਹੋਤੀ ਸਭ ਕੀ। ਅੱਜ ਕੱਲ ਆ ਜਿਹੜੇ ਹਿੰਦੂ ਸ਼ਿਵ ਸੈਨਾ ਟਾਈਪ ਲੋਕ ਨੇ ਜਾਂ ਹੋਰ ਸਿੱਖੀ ਦੀ ਜਿਹੜੀ ਹੋਂਦ ਹਸਤੀ ਆ ਉਹਨੂੰ ਖਤਮ ਕਰਨ ਤੁਲੇ ਲੋਕ ਨੇ, ਜਾਂ ਜਦੋਂ ਹੁਣ ਰਾਜ ਭਾਗ ਆ ਗਿਆ ਤੇ ਹੁਣ ਸਿੱਖਾਂ ਦੇ ਸ਼ਾਸਤਰ, ਸਿੱਖਾਂ ਦਾ ਸਰੂਪ, ਸਿੱਖਾਂ ਦੇ ਗ੍ਰੰਥ, ਸਿੱਖ ਫਲਸਫਾ ਚੁਭਦਾ ਜਿਨ੍ਹਾਂ ਨੂੰ, ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਇਹਨਾਂ ਨੂੰ ਇਹ ਚੇਤੇ ਰੱਖਣ ਦੀ ਲੋੜ ਆ ਕਿ ਪਹਿਲਾਂ ਤਾਂ ਨੌਵੇਂ ਪਾਤਸ਼ਾਹ ਨੇ ਜੋ ਸ਼ਹਾਦਤ ਦਿੱਤੀ ਉਹਦਾ ਦੇਣ ਨਹੀਂ ਦੇ ਸਕਦੇ, ਫਿਰ ਜੋ ਖਾਲਸੇ ਨੇ ਕਰਕੇ ਦਿਖਾਇਆ, ਜਿਸ ਤਰੀਕੇ ਦੇ ਨਾਲ ਤੇਗਾਂ ਖਾਲਸੇ ਦੀ ਦਸਤਾਰ ਆ ਜਿਹੜੀ ਉਹ ਅੱਧੀ ਜਿਹੜੀ ਆ ਉਹ ਭਾਰਤ ਦੀਆਂ ਬਹੁ ਬੇਟੀਆਂ ਦੀ ਅਣਖ ਇੱਜ਼ਤ ਨੂੰ ਜਿਹੜੀ ਆ ਬਚਾਉਣ ਤੇ ਲੱਗ ਗਈ। ਪਰ ਕਮਾਲ ਦੀ ਗੱਲ ਹੈ ਕਿ ਅੱਜ ਜਦੋਂ ਹੱਥ 'ਚ ਤਾਕਤ ਆ ਗਈ, ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹ ਕਹਿੰਦੇ ਕਿ ਜੀ ਠੀਕ ਆ ਉਦੋਂ ਸਾਡੇ ਕੋਲੇ ਤਾਕਤ ਨਹੀਂ ਸੀ, ਸਾਡੀ ਤੁਸੀਂ ਰੱਖਿਆ ਕੀਤੀ, ਜੋ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਆ, ਜੋ 18ਵੀਂ ਸਦੀ ਦੇ ਵਿੱਚ ਤੁਸੀਂ ਤੇਗਾਂ ਮਾਰੀਆਂ, ਪਰ ਉਹ ਸਮਾਂ ਜੋ ਲੰਘ ਗਿਆ, ਹੁਣ ਦੇਖਿਓ ਅਸੀਂ ਕਿੱਡਾ ਮੁੱਲ ਪਾਉਂਦੇ। ਪਰ ਹਿੰਦੂ ਭਾਈਚਾਰੇ ਨੇ ਅਕਿਰਤ ਘਣਤਾ ਕੀਤੀ ਆ, ਬਹੁਤ ਸਾਰੇ ਵੱਡੇ ਹਿੱਸੇ ਨੇ ਸ਼ਰੇਆਮ ਕੀਤੀ ਆ, ਬਾਕੀਆਂ ਨੇ ਚੁੱਪ ਰਹਿ ਕੇ ਖਾਮੋਸ਼ੀ ਦੇ ਨਾਲ ਸਹਿਮਤੀ ਦਿੱਤੀ ਹੋਈ। ਸਾਨੂੰ ਫਖਰ ਆ ਉਹਨਾਂ ਹਿੰਦੂਆਂ ਤੇ ਜਿਹੜੇ ਸੱਚ ਤੇ ਖੜੇ ਆ, ਜਿਹੜੇ ਇਹ ਕਹਿੰਦੇ ਆ ਕਿ ਅਸੀਂ ਦੇਣ ਨਹੀਂ ਦੇ ਸਕਦੇ ਸਿੱਖ ਗੁਰੂ ਸਾਹਿਬਾਨ ਦਾ, ਪਰ ਅਸੀਂ ਉਸ ਛਲ ਕਪਟ ਨੂੰ ਵੀ ਪਛਾਣਦੇ ਆ। ਜਿਵੇਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਕਿਤਾਬ ਲਿਖਣ ਵਾਲੇ ਲਾਲਾ ਦੌਲਤ ਰਾਏ ਨੇ ਪਹਿਲਾਂ ਤਾਂ ਹਿੰਦੂਆਂ ਨੂੰ ਲਾਹਣਤਾਂ ਪਾਈਆਂ ਕਿ ਤੁਸੀਂ ਗੁਰੂ ਸਾਹਿਬਾਨ ਦੀ ਕਦਰ ਨਹੀਂ ਕਰਦੇ, ਤੁਸੀਂ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਕਮਾਈਆਂ ਨੇ, ਜੋ ਉਹਨਾਂ ਨੇ ਸਿੱਖਾਂ ਨੇ, ਸਿੱਖ ਇਤਿਹਾਸ ਨੇ ਜਿਸ ਤਰੀਕੇ ਨਾਲ ਹਿੰਦੂ ਭਾਈਚਾਰੇ ਦੀ ਲਾਜ ਬਚਾਈ ਆ, ਤੁਸੀਂ ਉਹਦੀ ਕਦਰ ਨਹੀਂ ਕਰਦੇ, ਬਹੁਤ ਲਿਖਿਆ। ਪਰ ਐਂਡ ਕੀ ਕੀਤਾ ਕਿ ਸਾਰੇ ਗੁਰੂ ਸਾਹਿਬਾਨ ਨੂੰ, ਸਿੱਖੀ ਨੂੰ ਹਿੰਦੂ ਬਣਾ ਧਰਿਆ। ਸੋ ਇਸ ਤਰੀਕੇ ਦੇ ਲੋਕ ਆ ਜਿਹੜੇ, ਜਾਂ ਇਸ ਤਰੀਕੇ ਦੀ ਸੋਚ ਰੱਖਣ ਵਾਲੇ ਲੋਕ ਆ, ਉਹਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਭਾਈ ਜੇਕਰ ਗੁਰੂ ਸਾਹਿਬਾਨ ਇਸ ਧਰਤੀ ਤੇ ਆਏ ਤੇ ਉਹਨਾਂ ਨੇ ਸਾਨੂੰ ਖਾਲਸਾ ਪੰਥ ਨੂੰ ਪੈਦਾ ਕੀਤਾ, ਪ੍ਰਗਟ ਕੀਤਾ, ਤਾਂ ਅੱਜ ਤੁਹਾਡੇ ਨਾਂ ਆ ਜਿਹੜੇ ਉਹਨਾਂ ਦੇ ਮਗਰ ਸ਼ਰਮੇ ਬਰਮਾ ਲੱਗਦਾ ਨਹੀਂ, ਸਾਰਿਆਂ ਦੇ ਮਗਰ ਫਿਰ ਸੁਨਨਤ ਹੋਤੀ ਸਭ ਕੀ ਵਾਲਾ ਤੋਂ ਬਾਅਦ ਕੰਮ ਕੁਝ ਹੋਰ ਹੋਣਾ ਸੀ। ਅੱਜ ਲక్ష్ਮੀ ਕਾਂਤਾ ਚਾਵਲਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਭੁੱਕਦੀ ਆ, ਗਿੱਧੇ ਭੰਗੜੇ ਪਾਉਂਦੀ ਆ 6 ਜੂਨ ਦੀ ਯਾਦ 'ਚ, ਪਰ ਜੇਕਰ ਕਿਤੇ ਇਹ ਸਾਰਾ ਇਤਿਹਾਸ ਜਿਹੜਾ ਜਿਹਦੀ ਆਪਾਂ ਗੱਲ ਕਰਦੇ ਆ ਤੇ ਨਹੀਂ ਫਿਰ ਨੌ ਸ਼ਕੀਨਾ ਬੇਗਮ ਹੋਣਾ ਸੀਗਾ। ਸੋ ਅਸੀਂ ਇਹ ਜੇ ਤਾਨੇ ਮਿਹਣੇ ਜੇ ਮਾਰਨ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਦੇ, ਪਰ ਦੁਖੀ ਹੋਏ ਪਏ ਆ ਕਿਉਂਕਿ ਅਕਿਰਤ ਘਣਤਾ। ਅਸੀਂ ਤਾਂ ਸਾਰਾ ਦਾ ਹੀ ਇਸ ਚੀਜ਼ ਤੇ ਲਾਤਾ ਵੀ ਚਲੋ ਯਾਰ ਅਸੀਂ ਸਾਰਿਆਂ ਨਾਲ ਲੜਦੇ ਆਏ ਆ, ਸ਼ਾਇਦ ਹਿੰਦੂ ਨਾ ਨਿਭ ਜੇ ਸਾਡੀ। 1947 ਮੌਕੇ ਦੀ ਲੀਡਰਸ਼ਿਪ ਨੂੰ ਅੱਜ ਸਾਡੀ ਕੌਮ ਜਿਹੜੀ ਆ ਉਹ ਪਾਣੀ ਪੀ ਕੋਸਦੀ ਆ ਕਿ ਉਸ ਟਾਈਮ ਸਹੀ ਫੈਸਲਾ ਨਹੀਂ ਲਿਆ। ਪਰ ਉਦੋਂ ਇਹੀ ਲੱਗਦਾ ਸੀ ਕਿ ਸਾਡੀ ਇਹਨਾਂ ਨਾਲ, ਮੁਸਲਮਾਨਾਂ ਨਾਲ ਸ਼ਾਇਦ ਨਾ ਬਣੇ ਤੇ ਹਿੰਦੂਆਂ ਨਾਲ ਨਿਭ ਜੇ, ਪਰ ਜਿੰਨੀ ਮਾੜੀ ਸਾਡੀ ਇਹਨਾਂ ਨਾਲ ਕੀਤੀ ਹੋਈ ਆ ਇੰਨੀ ਮਾੜੀ ਕਿਸੇ ਨਾਲ ਨਹੀਂ ਕੀਤੀ। ਸਾਨੂੰ ਇਤਿਹਾਸ ਵਿੱਚ ਬੜੇ ਦੁਸ਼ਮਣ ਟੱਕਰੇ ਆ, ਪਰ ਉਹਨਾਂ ਦੁਸ਼ਮਣਾਂ ਨਾਲ ਲੜਨ ਲੱਗਿਆ ਸਾਨੂੰ ਉਹਨਾਂ ਨੇ ਕਦੇ ਇਹ ਥੋੜੀ ਕਿਹਾ ਸੀਗਾ ਕਿ ਤੁਸੀਂ ਹਿੰਦੂ ਹੀ ਹੋ ਜਾਂ ਤੁਸੀਂ ਫਲਾਨੇ ਹੀ ਹੋ। ਜੇ ਮੁਸਲਮਾਨਾਂ ਨਾਲ ਲੜੇ ਜਾਂ ਈਸਾਈਆਂ ਨਾਲ, ਗੋਰਿਆਂ ਨਾਲ ਲੜੇ, ਸਿੱਧਾ ਲੜੇ, ਉਸ ਦੁਸ਼ਮਣ ਨਾਲ ਲੜਨ ਲੱਗਿਆ ਕੋਈ ਬਹੁਤੀ ਝਿਜਕ ਨਹੀਂ ਹੁੰਦੀ। ਪਰ ਜਿਹੜਾ ਸਾਡਾ ਲਹੂ ਇਹਨਾਂ ਨੇ ਪੀਤਾ ਉਹ ਬਹੁਤ ਔਖੀ ਲੜਾਈ ਆ। ਸੱਚੇ ਪਾਤਸ਼ਾਹ ਸਾਡੀ ਕੌਮ ਨੂੰ ਸਮੱਤ ਬਖਸ਼ਣ ਤੇ ਇਸ ਹਿੰਦੂ ਹਮਲੇ ਦੀ ਗੰਭੀਰਤਾ ਨੂੰ ਸਮਝਣ। ਦੂਜੇ ਪਾਸੇ ਸਾਡੇ ਉਹ ਹਿੰਦੂ ਭਾਈ ਜਿਹੜੇ ਅਸਲੀਅਤ ਤੇ ਖੜੇ ਆ, ਸੱਚ ਤੇ ਖੜੇ ਆ, ਉਹਨਾਂ ਦਾ ਧੰਨਵਾਦ ਤੇ ਉਹਨਾਂ ਸਾਰਿਆਂ ਨੂੰ ਲਾਹਣਤਾਂ ਜਿਹੜੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਭੁੱਲੇ ਨੇ, ਜਿਹੜੇ ਖਾਲਸੇ ਦੀਆਂ ਮਾਰੀਆਂ ਤੇਗਾਂ ਨੂੰ ਭੁੱਲੇ ਆ। ਅੱਜ ਲਈ ਇੰਨਾ ਕਾਫੀ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।